ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ। ਸੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਮਿੰਟੂ ਜੀ ਨੂੰ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਠੀਕ, ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦੇ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਤੁਸੀਂ ਸਲਾਹ ਕਰਨੀ ਚਾਹੁੰਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਸੋ ਹੁਣ ਰੁਖ ਕਰਦੇ ਹਾਂ ਖਬਰਾਂ ਦਾ ਮਿੰਟੂ ਜੀ। ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ SYL ਨੂੰ ਲੈ ਕੇ ਇੱਕ ਵਾਰ ਮੁੜ ਤੋਂ ਦੋਵੇਂ ਸੂਬੇ ਰਲ ਬੈਠੇ ਨੇ। ਪਰ ਰਲ ਬੈਠਣਾ ਇਕੱਲਾ ਕਾਫੀ ਨਹੀਂ ਹੈ। ਇਸ ਦੇ ਵਿੱਚ ਗਹਿਰ ਗੰਭੀਰ ਚਰਚਾ ਹੋਣੀ, ਦੋਨੋਂ ਪਾਸਿਓਂ ਤੱਥ ਪੇਸ਼ ਹੋਣੇ, ਕੋਈ ਸਿੱਟਾ ਨਿਕਲਣਾ ਬਹੁਤ ਜ਼ਰੂਰੀ ਹੈ। ਕੀ ਅੱਜ ਕੋਈ ਸਿੱਟਾ ਨਿਕਲ ਪਾਇਆ ਜੀ ਜਾਂ ਫਿਰ ਪਹਿਲਾਂ ਵਾਲੀਆਂ ਮੀਟਿੰਗਾਂ ਦੇ ਵਾਂਗ ਸਿਰਫ ਤੇ ਸਿਰਫ ਖਾਨਾ ਪੂਰਤੀ ਹੈ? ਦੇਖੋ, ਮਾਨ ਸਾਹਿਬ ਨੇ ਤੇ ਬਾਹਰ ਨਿਕਲ ਕੇ ਸ਼ਾਇਦ ਇਹ ਗੱਲ ਆਖ ਦਿੱਤੀ ਆ ਕਿ SYL ਨਹੀਂ ਨਿਕਲੇਗੀ, ਪਰ ਚੰਡੀਗੜ੍ਹ ਤੋਂ ਇੱਕ ਅਖਬਾਰ ਨੇ ਇਸ ਮੁੱਦੇ ਤੇ ਲਿਖਿਆ ਹੈ ਕਿ ਦਿੱਲੀ ਦੇ ਵਿੱਚ SYL ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਚ CM ਮਾਨ ਨੇ ਇੱਕ ਸ਼ਰਤ ਰੱਖੀ ਆ ਕਿ ਬੋਲੋ ਜੇ ਆਪਾਂ ਬੋਲੀਏ ਤਾਂ ਉਹ ਕਹਿ ਰਿਹਾ ਕਿ ਚਨਾਬ ਤੇ ਰਾਵੀ ਨਦੀ ਦਾ ਪਾਣੀ ਜੇ ਮਿਲ ਜਾਏਗਾ ਤਾਂ ਦੇਾਂਗੇ, ਹਰਿਆਣਾ ਸਾਡਾ ਭਰਾ ਆ। ਪਰ ਜੀ SYL ਜਿਹੜੀ ਆ ਉਹ ਨਹੀਂ ਬਣੀ। ਮਤਲਬ ਸਾਫ਼ ਜੀ ਆ। ਗੱਲ ਨੂੰ ਆਪਾਂ ਸਮਝ ਲਈਏ ਕਿ SYL ਕਿਉਂਕਿ ਇੱਕ ਜਜ਼ਬਾਤੀ ਮੁੱਦਾ ਹੈ, ਉਹਦੇ ਤੇ ਤਾਂ ਕਹ ਲਓ ਪਾਣੀ ਨਹੀਂ ਅੱਗ ਹੀ ਵਰਦੀ ਆ। ਜੀ ਉਸ ਅੱਗ ਦੇ ਵਿੱਚੋਂ ਕੋਈ ਵੀ ਆਪਣੇ ਹੱਥ ਸੜਾ ਕੇ ਨਿਕਲਦਾ ਜ਼ੋਖਮ ਜਿਹੜਾ ਉਹ ਨਹੀਂ ਲਏਗਾ। ਜੀ ਜੀ ਠੀਕ ਹੈ। SYL ਤਾਂ ਉਹਨਾਂ ਨੇ ਕਹਿ ਦਿੱਤਾ ਕਿ ਬਈ ਠੀਕ ਹੈ, ਇਹ ਜਿਹੜੀ ਮੀਟਿੰਗ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੋਣ ਕਰਕੇ ਕੇਂਦਰ ਦੀ ਅਗਵਾਈ ਦੇ ਵਿੱਚ ਮੀਟਿੰਗਾਂ ਜਿਹੜੀਆਂ ਉਹ ਕਰਨੀਆਂ ਹੀ ਪੈਣਗੀਆਂ ਦੋਵਾਂ ਸੂਬਿਆਂ ਨੂੰ। ਠੀਕ ਹੈ ਨਾ ਜੀ। ਜੀ ਜੀ ਉਹ ਤੇ ਕਰਨੀਆਂ ਹੀ ਪੈਣਗੀਆਂ। ਹੁਣ SYL ਤੇ ਉਹ ਕਹਿੰਦੇ ਆ ਕਿ ਸਟੈਂਡ ਸਾਡਾ ਸਪਸ਼ਟ ਹੈ, ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਸਤਾ ਕੱਢਿਆ ਗਿਆ ਕਿ ਬਈ SYL ਦਾ ਪਾਣੀ ਨਹੀਂ, ਤੁਹਾਨੂੰ SYL ਬਣਾ ਕੇ ਨਹੀਂ, ਤੁਹਾਨੂੰ ਪਾਣੀ ਚਾਹੀਦਾ ਭਰਾ ਸਾਡੇ ਜੀ। ਅਸੀਂ ਪਾਣੀ ਮਿਲ ਤੇ ਤੁਹਾਨੂੰ ਗਾਂ ਸਪਲਾਈ ਕਰ ਦੇਵਾਂਗੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਜੀ ਜੀ ਜਿਵੇਂ ਦੂਜਾ ਪਾਣੀ ਜਾਂਦਾ ਹੈ ਉਹ ਵਧਾ ਕੇ ਪਾਣੀ ਅਸੀਂ ਦੇ ਦੇਵਾਂਗੇ। ਇਹਨਾਂ ਦੇ ਕਹਿਣ ਦਾ ਮਤਲਬ ਤੇ ਇਹੋ ਹੀ। ਤੇ ਮੀਟਿੰਗ ਤੋਂ ਪਹਿਲਾਂ ਅੱਜ ਦੱਸਦੇ ਆ ਕਿ ਦੋਵੇਂ CM ਗਲੇ ਮਿਲੇ ਆ। ਵੈਸੇ ਤੇ ਤੁਹਾਨੂੰ ਪਤਾ ਮਾਨ ਸਾਹਿਬ ਹਰਿਆਣੇ ਦੇ ਵਿੱਚ ਹੀ ਵਿਆਹੇ ਨੇ, ਸ਼ਾਦੀशुदा ਨੇ, ਉਹਨਾਂ ਦੇ ਸਹੁਰੇ ਆ ਉੱਥੇ। ਹੁਣ ਤੇ ਰਿਸ਼ਤੇਦਾਰੀ ਆ। ਤੇ ਨਾਇਬ ਸੈਣੀ ਵੀ ਕਦੇ ਕਦੇ ਤੁਹਾਨੂੰ ਪਤਾ ਮਜ਼ਾਕ ਦੇ ਵਿੱਚ ਕਹਿ ਦਿੰਦੇ ਹੁੰਦੇ ਆ ਕਿ ਉਹ ਜਵਾਈ ਭਾਈ ਆ ਬਈ। ਹਾਂਜੀ, ਮਤਲਬ ਕਿ ਸਾਡੀ ਅੱਖ ਹੀ ਨਹੀਂ ਮੋੜਨਗੇ। ਤਾਂ ਖੈਰ ਗੱਲ ਇਹ ਆ ਕਿ ਮਾਹੌਲ ਪੋਜ਼ਿਟਿਵ ਸੀ, ਇਹ ਗੱਲ ਵੇਖਣ ਵਾਲੀ ਆ। ਤਾਂ ਹੁਣ ਗੱਲ ਇਹ ਆ ਕਿ ਬਸ ਇਦਾਂ ਇੱਕ ਉਹਨਾਂ ਨੇ ਆਪਣਾ ਰੋਡ ਮੈਪ ਪੇਸ਼ ਕਰ ਦਿੱਤਾ ਮਾਨ ਹੋਰਾਂ ਨੇ ਕਿ ਤੁਸੀਂ ਝੇਲਮ ਦਾ ਪਾਣੀ ਜਿਹੜਾ ਪੰਜਾਬ ਨਹੀਂ ਆ ਸਕਦਾ, ਪਰ ਜਿਹੜਾ ਚਨਾਬ ਤੇ ਰਾਵੀ ਦਾ ਪਾਣੀ ਉਹ ਤੇ ਆ ਸਕਦਾ ਹੈ ਨਾ। ਪੌਂਗ, ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਵਿੱਚ ਹੁੰਦੇ ਹੋਏ ਇਹ ਜਿਹੜਾ ਪਾਣੀ ਆ ਜਾਏਗਾ, ਅਸੀਂ ਇਹਨੂੰ ਅੱਗੇ ਹਰਿਆਣਾ ਨੂੰ ਦੇ ਦਾਂਗੇ ਵੰਡ ਕੇ। ਜੀ ਠੀਕ ਹੈ ਜੀ। ਤੇ ਜਿਹੜੀ SYL ਦੀ ਕਹਾਣੀ ਆ ਉਹ ਕਹਿੰਦੇ ਕਿ ਵੀ ਇਹਦੇ ਤੇ ਤਾਂ ਕੰਮ ਨਹੀਂ ਹੋਏਗਾ। ਤਾਂ ਹੁਣ ਗੱਲ ਜਿਹੜੀ ਆ ਉਹ ਫਿਰ ਇੱਥੇ ਜਾ ਕੇ ਠਹਿਰ ਜਾਂਦੀ ਆ ਕਿ ਇੰਡਸ ਵਾਟਰ ਟਰੀਟੀ ਤੁਹਾਨੂੰ ਪਤਾ ਹੀ ਆ, ਉਹਦੇ ਤੇ ਪਹਿਲਾਂ ਹੀ ਕੌਮਾਂਤਰੀ ਰਾਜਨੀਤੀ ਬੜੀ ਗਰਮਾਈ ਹੋਈ ਆ। ਉਹਦੇ ਤੇ ਭਾਰਤ ਅਤੇ ਪਾਕਿਸਤਾਨ ਆਮੋ ਸਾਹਮਣੇ ਆ। ਤਾਂ ਉਹਦੇ ਪਾਣੀ ਦਾ ਜੇ ਕੋਈ ਚੈਨਲ ਬਣਦਾ ਹੈ ਉਹ ਜਾਂ ਜਿਹੜਾ ਇਹਨਾਂ ਨੇ ਪੇਸ਼ ਕੀਤਾ ਹੈ ਆਪਣਾ ਖਾਕਾ ਕਿ ਇਦਾਂ ਕਰ ਲਓ ਫਿਰ ਅਸੀਂ ਪਾਣੀ ਦੇ ਦੇਵਾਂਗੇ,
ਪਰ ਉਹਦੇ ਲਈ ਵੀ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਪਹਿਲਾਂ ਇਹ ਦੇਖਣਾ ਹੋਏਗਾ, ਕਿਉਂਕਿ ਦੇਖੋ ਭਾਜਪਾ ਦੀ ਜਿਹੜੀ ਹੈ ਨਾ ਇੱਕ ਪਾਲਿਸੀ ਬਹੁਤ ਪੁਰਾਣੀ ਆ। ਜੀ ਇਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਹੈ ਕਿ ਇੰਟਰਕਨੈਕਟ ਜਿਹੜਾ ਨਦੀਆਂ ਦਾ ਢਾਂਚਾ ਹੈ ਨਾ, ਉਹ ਵਿਕਸਿਤ ਕੀਤਾ ਜਾਵੇ। ਠੀਕ ਹੈ, ਜੀ ਇਹ ਸਿਸਟਮ ਗੁਰਪ੍ਰੀਤ ਜੀ ਇਹਨਾਂ ਨੇ ਸੋਚਿਆ ਸੀ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ। ਠੀਕ ਹੈ ਜੀ। ਜੀ ਜੀ ਤਾਂ ਉਹਦੇ ਵਿੱਚ ਕੀ ਆ ਕਿ ਸਾਨੂੰ ਲਾਸ ਇਹ ਆ ਕਿ ਜਿੱਦਾਂ ਹਿਮਾਚਲ ਜੇ ਕਸ਼ਮੀਰ ਦਾ ਪਾਣੀ ਆਪਾਂ ਨੂੰ ਆ ਜਾਂਦਾ ਤੇ ਆਪਾਂ ਗਾ ਹਰਿਆਣੇ ਨੂੰ ਪਾਸ ਕਰ ਸਕਦੇ ਆ। ਤੇ ਫਰਜ਼ ਕਰੋ ਜੇ ਉਧਰੋਂ ਕੱਲ ਨੂੰ ਸਾਨੂੰ ਪਾਣੀ ਦੀ ਜ਼ਰੂਰਤ ਹੋਵੇ ਤੇ ਉੱਤਰ ਪ੍ਰਦੇਸ਼ ਚੋਂ ਪਾਣੀ ਥੋੜੀ ਪੰਜਾਬ ਨੂੰ ਆ ਜਾਊਗਾ, ਕਿਉਂਕਿ ਪਾਣੀ ਜੀ ਜੀ ਕੁਦਰਤ ਦਾ ਵਹਾਅ ਹੀ ਜਿਹੜਾ ਹੈ ਉਹ ਉਲਟ ਹੋ ਜਾਏਗਾ। ਸੋ ਇਸ ਕਰਕੇ ਮਾਨ ਸਾਹਿਬ ਨੂੰ ਦੇਖੋ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਮੇਰੀ ਇੰਨੀ ਔਕਾਤ ਨਹੀਂ ਹੈ, ਮੇਰੀ ਇੰਨੀ ਤੌਫੀਕ ਨਹੀਂ ਹੈ, ਪਰ ਬਤੌਰ ਨਾਗਰਿਕ ਮੈਂ ਅਪੀਲ ਜ਼ਰੂਰ ਕਰੂੰਗਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਫੈਸਲਾ ਲੈਣਾ, ਮੁੱਖ ਮੰਤਰੀ ਨੇ, ਸਨਮਾਨਯੋਗ ਨੇ, ਉਹ ਚੁਣੇ ਹੋਏ ਨੁਮਾਇੰਦੇ ਨੇ, ਸਾਰਾ ਕੁਝ ਉਹਨਾਂ ਦਾ ਹੱਕ ਆ, ਮਾਲਕ ਮੁਖਤਿਆਰ ਨੇ, ਪਰ ਇਹ ਮਾਮਲਾ ਬੜਾ ਸੰਜੀਦਾ ਹੈ ਗੁਰਪ੍ਰੀਤ ਜੀ। ਪਾਣੀਆਂ ਦੇ ਮਾਹਰਾਂ ਦੀ ਸਲਾਹ ਲੈ ਤੋਂ ਬਗੈਰ, ਕਾਨੂੰਨ ਦੇ ਜਿਹੜੇ ਬਹੁਤ ਜਾਣਕਾਰ ਨੇ ਪਾਣੀਆਂ ਦੇ ਕਾਨੂੰਨ ਦੇ, ਖਾਸ ਤੌਰ ਤੇ ਰਾਈਪੇਰੀਅਨ ਪ੍ਰਿੰਸੀਪਲ ਤੋਂ ਲੈ ਕੇ, ਜੋ ਨਹੀਂ ਲਾਅ ਨਹੀਂ ਹੈ, ਉਹ ਲਾਅ ਸ਼ਬਦ ਉਹਦੇ ਲਈ ਗਲਤ ਹੈ ਜੀ। ਲਾਅ ਕਾਨੂੰਨ ਹੁੰਦਾ, ਪ੍ਰਿੰਸੀਪਲ ਸਿਧਾਂਤ ਹੁੰਦਾ ਜੀ। ਤੋਂ ਇਸ ਕਰਕੇ ਮਤਲਬ ਕਿ ਜਿਹੜੇ ਉਹ ਐਕਸਪਰਟ ਬੰਦੇ ਨੇ, ਉਹਨਾਂ ਦੀ ਸਲਾਹ ਵੀ ਨਾਲ ਨਾਲ ਲੈ ਲਈ ਜਾਵੇ ਤੇ ਬਿਹਤਰ ਹੋਏਗਾ ਜੀ। ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਇੱਕ ਕੱਪੜਾ ਕਾਰੋਬਾਰੀ ਦਾ ਜਿਹੜਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ ਕੱਲ ਖਬਰ ਆਉਂਦੀ ਹੈ, ਪਹਿਲਾਂ ਪ੍ਰੈਸ ਕਾਨਫਰੰਸ ਹੁੰਦੀ ਹੈ ਪੁਲਿਸ ਦੇ ਵੱਲੋਂ, ਪਰ ਅੱਧੇ ਕੁ ਘੰਟੇ ਬਾਅਦ ਹੀ ਕਹਿੰਦੇ ਖਬਰ ਆਈ ਕਿ ਇਨਕਾਊਂਟਰ ਹੋਇਆ। ਪਰ ਐਨਕਾਊਂਟਰ ਜਿਹੜਾ ਹੋਇਆ ਉਸ ਦੇ ਉੱਪਰ ਉਹਨਾਂ ਨੌਜਵਾਨਾਂ ਦੇ ਵਾਰਸਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਇਹ ਮਾਮਲਾ ਹੁਣ ਨਵਾਂ ਖੁੱਲ ਰਿਹਾ ਹੈ ਜੀ। ਵੇਖੋ, ਇੱਕ ਮੇਰੀ ਭਵਿੱਖਬਾਣੀ ਆ ਕਿ ਜੇ ਤਾਂ ਜ਼ਿਆਦਾ ਰੌਲਾ ਪੈ ਗਿਆ ਫਿਰ ਤਾਂ ਕੀ ਕਹਿਣਾ ਜੀ। ਜਿਹੜੇ 3 ਸ਼ੂਟਰ ਸੰਜੇ ਨੂੰ ਮਾਰ ਕੇ ਗਏ ਨੇ ਜੀ, ਅਗਲਾ ਇਨਕਾਊਂਟਰ ਉਹਨਾਂ ਦਾ ਵੀ ਸੰਭਵ ਹੈ ਜੇ ਉਹ ਹੱਥੇ ਚੜ ਗਏ। ਠੀਕ ਹੈ ਨਾ ਜੀ, ਜਿਹੋ ਜਿਹਾ ਮਾਹੌਲ ਬਣਿਆ ਹੋਇਆ। ਤਾਂ ਗੱਲ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਮੈਂ ਸ਼ੁਰੂ ਕਰਾਂ ਕਿ ਮੈਂ ਉਸ ਵੇਲੇ ਹੀ ਆਖਿਆ ਸੀਗਾ ਕਿ ਹੁਣ 2 ਰਸਤੇ ਖੁੱਲ ਜਾਣਗੇ, ਇੱਕ ਵਸੂਲੀ ਦਾ ਤੇ ਦੂਜਾ ਐਨਕਾਊਂਟਰਸ ਦਾ। ਕ੍ਰਾਈਮ ਵਧੇਗਾ, ਸੰਗਠਿਤ ਕ੍ਰਾਈਮ ਵਧੇਗਾ, ਤਾਂ ਪੁਲਿਸ ਦੇ ਕੋਲ ਇਹ ਆਪਸ਼ਨ ਆ ਜਾਂਦਾ ਹੁੰਦਾ, ਸਟੇਟਾਂ ਇਹ ਕਰਵਾਉਂਦੀਆਂ, ਹਾਲਾਂਕਿ ਭੁਗਤਣਾ ਤੇ ਪੁਲਿਸੀਆਂ ਨੂੰ ਪੈਂਦਾ ਬਾਅਦ ਦੇ ਵਿੱਚ, ਭਾਵੇਂ 10 ਸਾਲ ਬਾਅਦ, 20 ਸਾਲ ਬਾਅਦ, ਪਰ ਸਰਕਾਰਾਂ ਉਹਨਾਂ ਤੋਂ ਕਰਵਾ ਦਿੰਦੀਆਂ। ਇਹ ਐਨਕਾਊਂਟਰ ਜਿਹੜੇ ਹੋ ਰਹੇ ਆ, ਕਰ ਪੁਲਿਸ ਰਹੀ ਆ, ਕਰਵਾ ਕੌਣ ਰਿਹਾ ਤੁਹਾਨੂੰ ਸਭ ਨੂੰ ਪਤਾ। ਉਹਦਾ ਇੱਕ ਕਾਰਨ ਹੈ ਕਾਰੋਬਾਰੀਆਂ 'ਚ ਭੈ ਹੈ, ਸੋਸ਼ਲ ਮੀਡੀਆ ਤੇ ਸਰਕਾਰ ਦਾ ਬੜਾ ਕ੍ਰਿਟਿਸਿਜ਼ਮ ਹੋ ਰਿਹਾ। ਪਰ ਗੱਲ ਇਹ ਆ ਕਿ ਹੁਣ ਜਿਹੜੇ ਵਾਰਸ ਆ ਉਹ ਕਹਿ ਰਹੇ ਆ ਕਿ ਜਿਹੜਾ ਇਹ ਜਸਪ੍ਰੀਤ ਆ, ਇਹਨੂੰ ਘਰੋਂ ਚੁੱਕਿਆ ਗਿਆ ਸੀਗਾ। ਮਤਲਬ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਵੀ ਪੋਸਟ ਪਾ ਕੇ ਇਸ ਨੂੰ ਫਰਜ਼ੀ ਐਨਕਾਊਂਟਰ ਕਰਾਰ ਦਿੱਤਾ ਆ। ਦੇਖੋ, ਮੈਂ ਕੱਲ ਵੀ ਇਹਦੇ ਤੇ ਕੁਝ ਸਵਾਲ ਕੀਤੇ ਸਨ ਤੇ ਅੱਜ ਵੀ ਮੇਰੇ ਉਹੀ ਸਵਾਲ ਕਾਇਮ ਰਹਿਣਗੇ ਕਿ ਇਹ ਇੱਕ ਨਹੀਂ, ਪੰਜਾਬ ਦੇ ਮੇਰੇ ਖਿਆਲ ਦੇ ਨਾਲ ਆਲਮੋਸਟ ਹੁਣ 100 ਦੇ ਕਰੀਬ, 50 ਤੋਂ 100 ਦੇ ਵਿਚਾਲੇ ਮੇਰਾ ਅੰਦਾਜ਼ਾ ਹੈ, ਰਫਲੀ ਮੈਂ ਕਹਾਂ ਤਾਂ 50 ਤੋਂ 100 ਇਸ ਤਰ੍ਹਾਂ ਦੇ ਐਨਕਾਊਂਟਰ ਨੇ, ਜਿਹਦੇ ਵਿੱਚ ਇਹੋ ਹੀ ਕਹਾਣੀ ਹੈ ਕਿ ਅਸੀਂ ਰਿਕਵਰੀ ਵਾਸਤੇ ਲੈ ਕੇ ਗਏ ਸਾਂ ਤੇ ਸਾਡੇ ਤੇ ਹਮਲਾ ਕਰ ਦਿੱਤਾ ਗਿਆ, ਜਵਾਬੀ ਹਮਲੇ ਦੇ ਵਿੱਚ ਮਾਰਿਆ ਗਿਆ। ਠੀਕ ਹੈ ਨਾ ਜੀ, ਇਹ ਤੁਸੀਂ ਕਰ ਸਕਦੇ ਹੋ, ਗੂਗਲ ਕਰਕੇ ਦੇਖ ਲੈਣਾ ਕਿ ਭਾਈ ਕੁੱਲ ਕਿੰਨੇ ਬਣਦੇ ਨੇ, ਪਰ ਮੇਰਾ ਅੰਦਾਜ਼ਾ 50 ਤੋਂ 100 ਦੇ ਵਿਚਾਲੇ ਹੁਣ ਤੱਕ ਇਹ ਮਾਮਲੇ ਜਿਹੜੇ ਆ ਹੋ ਗਏ ਹੋਣਗੇ। ਖੈਰ, ਇਹ ਕਹਾਣੀ ਕਦੇ ਸੰਗੋਂ ਨਹੀਂ ਉਤਰਦੀ, ਕਿਉਂਕਿ ਦੇਖੋ ਮੈਂ ਅੱਗੇ ਵੀ ਮਿਸਾਲ ਦੇਣਾ ਹੁੰਦਾ ਕਿ ਚਾਹੇ ਕਿਸੇ ਵੀ ਕੇਸ ਦੇ ਵਿੱਚ ਐਨਕਾਊਂਟਰ ਹੋਣ, ਉਹਦੇ 'ਚ ਇੱਕ ਚੀਜ਼ ਕਾਬਲੇ ਗੌਰ ਹੁੰਦੀ ਆ ਕਿ ਅਸੀਂ ਬੜੇ ਦੌਰ ਵੇਖੇ ਨੇ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਗੁਰਪ੍ਰੀਤ ਜੀ। ਮੈਂ ਖੁਦ 8-9 ਸਾਲਾਂ ਦਾ, 8-10 ਸਾਲਾਂ ਦਾ ਹੋਵਾਂਗਾ ਕਿ ਮੈਂ ਖੁਦ ਖਾੜਕੂਵਾਦ ਦੇ ਕੇਸ ਦੇ ਵਿੱਚ ਹਵਾਲਾਤ 'ਚ ਰਿਹਾ 2-3 ਰਾਤਾਂ ਜੂਨ ਦੇ ਮਹੀਨੇ 'ਚ। ਠੀਕ ਹੈ ਨਾ ਜੀ। ਸੋ ਮੈਂ ਸੋਚੋ ਕਿੰਨਾ ਇਹਨਾਂ ਚੀਜ਼ਾਂ ਨੂੰ ਨੇੜਿਓਂ ਦੇਖਿਆ ਹੋਏਗਾ, ਤੇ ਮੈਂ ਰਿਕਵਰੀਆਂ ਹੁੰਦੀਆਂ ਵੀ ਵੇਖੀਆਂ ਨੇ। ਠੀਕ ਹੈ ਜੀ। ਇਨਫੈਕਟ ਸਾਡੇ ਮਤਲਬ ਕਿ ਨੇੜੇ ਤੇੜੇ ਸਾਹਮਣੇ ਛੋਟੇ ਹੁੰਦਿਆਂ ਦੇ ਰਿਕਵਰੀਆਂ ਕਰਵਾਉਂਦੇ ਰਹੇ, ਤੇ ਉਹ ਮਤਲਬ ਕਿ ਬੰਨ ਕੇ ਲਿਆਉਣਾ, ਮੁਸ਼ਕਾਂ ਬੰਨ ਕੇ ਲਿਆਉਣਾ, ਬੰਦੇ ਨੂੰ ਕਹਿਣਾ ਕਿ ਦੱਸ ਕਿੱਥੇ ਪਟੀਏ, ਤਾਂ ਫਿਰ ਇੱਕ ਬੰਦੇ ਨੇ ਉੱਥੋਂ ਪਟਾਈ ਕਰਨੀ,
ਤੇ ਉੱਥੋਂ ਚੀਜ਼ ਕੱਢ ਲੈਣੀ, ਭਾਵੇਂ ਉਹ ਵੈਪਨ ਹੈ, ਫੀਮ ਹੈ, ਚਾਹੇ ਸ਼ਰਾਬ ਆ। ਇਹ ਮੇਰੇ ਸਾਹਮਣੇ ਸਾਰੀਆਂ ਰਿਕਵਰੀਆਂ ਹੁੰਦੀਆਂ ਹੋ ਰਹੀਆਂ ਨੇ ਜੀ ਗੁਰਪ੍ਰੀਤ ਜੀ। ਮੈਂ ਜੀ ਬਹੁਤ ਜੀ ਕੁਝ ਵੇਖਿਆ ਆਪਣੀ ਜ਼ਿੰਦਗੀ 'ਚ, ਛੋਟੀ ਜਿਹੀ ਜ਼ਿੰਦਗੀ 'ਚ। ਤਾਂ ਮਤਲਬ ਕਿ ਇੱਕ ਸਧਾਰਨ ASI ਵੀ ਇੰਨੀ ਬੁੱਧੀ ਰੱਖਦਾ ਆ ਕਿ ਮੁਲਜ਼ਮ ਦੀਆਂ ਬਾਹਾਂ ਜਿਹੜੀਆਂ ਬੰਨ ਲਓ, ਮੁਸ਼ਕਾਂ ਬੰਨ ਲਓ, ਤਾਂ ਭੱਜਣ ਜੋਗਾ ਹੈ ਨਹੀਂਗਾ, ਦੱਸਣ ਜੋਗਾ ਹੈ, ਤੁਰਨ ਜੋਗਾ ਹੈ, ਉਹ ਦੱਸਦਾ ਹੈਗਾ। ਤਾਂ ਮਤਲਬ ਕਿ ਇਹ ਚੀਜ਼ ਜਿਹੜੀ ਆ ਉਹ ਤੇ ਸਾਫ਼ ਹੈ, ਹੁਣ ਸ਼ੀਸ਼ੇ ਵਾਂਗੂ ਸਾਫ਼ ਹੈ। ਜਿਹਨੇ ਸਮਝਣੀ ਸਮਝ ਲਵੇ, ਜਿਹਨੇ ਨਹੀਂ ਸਮਝਣੀ ਨਾ ਸਮਝੇ। ਪਰ ਇਸ ਵੇਲੇ ਦੌਰ ਜਿਹੜਾ ਹੈ ਉਹ ਇਹੋ ਜਿਹਾ ਕਿ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਕੰਮ ਨਿਬੜਦਾ ਜਾਵੇ। ਹੁਣ ਦੂਜੇ ਪਾਸੇ ਦੇਖੋ, ਇਸ ਮਾਮਲੇ ਦੇ ਵਿੱਚ ਜਿਹੜੇ ਇਹ ਦੋ ਨੇ, ਇਹ ਸ਼ੂਟਰਾਂ ਚੋਂ ਨਹੀਂ ਹੈ। ਇਹ ਉਹ ਸਵਿਫਟ ਕਾਰ ਦੇ ਵਿੱਚ ਜਾਣ ਵਾਲੇ ਆ ਜਿਨ੍ਹਾਂ ਨੇ ਉਹਨਾਂ ਨੂੰ ਮੋਟਰਸਾਈਕਲ ਤੋਂ ਗਾਂਹ ਚੜਾਇਆ ਸੀ। ਇਹ ਫਸੇ, ਇਸ ਕਰਕੇ ਟਰੈਪ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਜਦੋਂ ਟ੍ਰੇਸ ਕੀਤਾ ਤਾਂ ਉਹਦੇ 'ਚ ਕੀ ਆ ਕਿ ਸਾਡੇ ਲਾਗੇ ਇੱਥੇ ਪੁੱਛੋ ਇੱਕ ਟੋਲ ਆ ਜੀ, ਉਹਦੇ ਤੋਂ ਜਦੋਂ ਇਹ ਗੱਡੀ ਲੰਘੀ ਆ ਤਾਂ ਉਹ ਇਹਨਾਂ ਦੀਆਂ ਸ਼ਕਲਾਂ, ਗੱਡੀ ਨੰਬਰ, ਸਭ ਕੁਝ ਜਿਹੜਾ ਬੜਾ ਨੇੜਿਓਂ ਦੇਖਿਆ ਸੀ ਜੀ, ਉਸ ਤੋਂ ਬਾਅਦ ਇਹਨਾਂ ਨੂੰ ਉਧਰ ਰਾਤ ਹੀ ਚੁੱਕ ਲਿਆ। ਜਿੰਨੀ ਕੁ ਮੇਰੀ ਜਾਣਕਾਰੀ ਅੰਦਰੂਨੀ ਕਿ ਇਹ ਇੰਟਰੋਗੇਸ਼ਨ ਦੇ ਵਿੱਚ ਬਹੁਤਾ ਕੁਝ ਦੱਸ ਵੀ ਨਹੀਂ ਸੀ ਰਹੇ। ਜੀ, ਜੀ, ਕੋਈ ਕਿਤੇ ਕਹਿ ਰਿਹਾ ਸੀ ਮੈਂ ਇੱਥੇ ਤਾਰਿਆ, ਕੋਈ ਕਹਿੰਦਾ ਸੀ ਮੈਂ ਇੱਥੇ ਤਾਰਿਆ, ਕੋਈ ਕਹਿ ਰਿਹਾ ਸੀ। ਦੋਨਾਂ ਤੋਂ ਅੱਡ-ਅੱਡ ਇੰਟਰੋਗੇਸ਼ਨ ਹੋਈ ਹੋਏਗੀ ਨਾ ਕਿ ਦੇਖੋ ਜੀ ਹਰਿਆਣੇ ਤਾਰ ਕੇ ਆਏ ਜੀ, ਫਲਾਣੀ ਥਾਂ ਤੇ ਤਾਰ ਕੇ ਆਏ। ਤਾਂ ਮਤਲਬ ਕਿ ਇੱਕ ਤੇ ਇਹ ਚੀਜ਼ ਜਿਹੜੀ ਆ ਇਹਦੇ 'ਚ ਫੈਕਚੁਅਲੀ ਆਪਾਂ ਸਮਝ ਸਕਦੇ ਹਾਂ ਕਿ ਇੰਟਰੋਗੇਸ਼ਨ ਦੇ ਵਿੱਚ, ਕਿਉਂਕਿ ਅਰਪਿਤ ਸ਼ੁਕਲਾ ADGP ਤੇ ਕਹਿ ਰਹੇ ਸਨ ਕਿ ਇੰਟਰੋਗੇਸ਼ਨ ਜਾਰੀ ਆ ਦੋਵਾਂ ਦੀ, ਤੇ ਕੁਝ ਮਿੰਟਾਂ ਬਾਅਦ ਇਹ ਆ ਜਾਂਦਾ ਹੈ ਕਿ ਇਹਨਾਂ ਨੂੰ ਮਾਰ ਦਿੱਤਾ ਗਿਆ ਮੁਕਾਬਲੇ 'ਚ। ਤਾਂ ਤੁਸੀਂ ਸਮਝ ਸਕਦੇ ਹੋ ਨਾ ਕਿ ਕੀ ਚੀਜ਼ਾਂ ਚੱਲ ਰਹੀਆਂ ਨੇ। ਤਾਂ ਉਹ ਗੱਲ ਇਹ ਆ ਕਿ ਹੁਣ ਜਿਹੜਾ ਇੱਕ ਆਇਡੈਂਟੀਫਾਈਡ ਸ਼ੂਟਰ ਆ ਸ਼ਕਤੀ, ਉਹ ਲੋਕਲ ਆ। ਉਹਦੇ ਬਾਰੇ ਜਿੰਨਾ ਕੁ ਮੈਂ ਪਤਾ ਕੀਤਾ ਆਸੇ ਪਾਸੇ, ਕਿ ਟਰੱਕਾਂ ਤੇ ਜਾਂਦਾ ਰਿਹਾ। ਜਿਹੜਾ ਬੰਦਾ ਟਰੱਕਾਂ ਤੇ ਜਾਂਦਾ ਹੈ ਨਾ, ਉਹ ਗੁਰਪ੍ਰੀਤ ਜੀ ਬਹੁਤ ਸ਼ਹਿਰਾਂ ਤੋਂ, ਸੜਕਾਂ ਤੋਂ, ਦੂਜੇ ਰਾਜਾਂ ਤੋਂ, ਨਾਕਿਆਂ ਤੋਂ ਵਾਕਫ ਹੁੰਦਾ ਹੈ। ਸੋ ਇਸ ਵਾਸਤੇ ਹੁਣ ਪੁਲਿਸ ਵਾਸਤੇ ਚੈਲੰਜ ਹੈ, ਕਿਉਂਕਿ ਇੱਕੋ ਇੱਕ ਬੰਦਾ ਜਿਹੜਾ ਆਇਡੈਂਟੀਫਾਈਡ ਹੈ ਇਸ ਮਾਮਲੇ ਦੇ ਵਿੱਚ। ਦੋ ਤਾਂ ਨਿਬੇੜ ਤੇ ਜੀ, ਜੀ, 5 ਹੋ ਗਏ ਨਾ ਕੁੱਲ, 3 ਸ਼ੂਟਰ, 2 ਇਮਦਾਦੀ, 2 ਨਿਬੇੜ ਤੇ ਜੀ, ਜੀ, ਇੱਕ ਆਇਡੈਂਟੀਫਾਈਡ ਹੈ ਉਹਨਾਂ 'ਚ। ਹੁਣ ਉਹ ਇੱਕ ਪੁਲਿਸ ਦੀ ਗ੍ਰਿਫਤ 'ਚ ਕਦੋਂ ਆਉਂਦਾ, ਇਹ ਬੜਾ ਵੱਡਾ ਸਵਾਲ ਹੈ। ਮੈਂ ਪੁਲਿਸ ਦਾ ਮਾਮਲਾ ਹੈ, ਸੈਂਸਿਟਿਵ ਹੈ, ਮੈਂ ਕੋਈ ਜ਼ਿਕਰ ਨਹੀਂ ਕਰਨਾ ਚਾਹਾਂਗਾ। ਕੁਝ ਰਾਜਾਂ ਦੇ ਵਿੱਚ ਪੁਲਿਸ ਟੀਮਾਂ ਜਿਹੜੀਆਂ ਇਹਨਾਂ ਦੀਆਂ ਉਹ ਬਹੁਤ ਸਰਗਰਮੀ ਦੇ ਨਾਲ ਭਾਲ ਕਰ ਰਹੀਆਂ ਨੇ ਜੀ। ਜੀ, ਸੋ ਜੇਕਰ ਅਗਲੀ ਖਬਰ ਦਾ ਆਪਾਂ ਰੁਖ ਕਰੀਏ ਤਾਂ ਇੱਕ ਕਹਿੰਦੇ ਨੌਜਵਾਨ, ਪਹਿਲਾਂ ਵੈਸੇ ਆਮ ਆਦਮੀ ਪਾਰਟੀ ਦਾ ਹੀ ਉਹ ਵਰਕਰ ਰਿਹਾ, ਉਹ ਮਨੀਸ਼ ਸਿਸੋਦੀਆ ਹੁਣਾਂ ਦੇ ਨਾਮ ਤੇ ਠੱਗੀ ਮਾਰੀ ਜਾ ਰਿਹਾ ਸੀ। ਠੱਗੀ ਦਾ ਕਹਿੰਦੇ ਪਰਦਾਫਾਸ਼ ਹੋਇਆ ਤੇ ਨੰਬਰ ਕਹਿੰਦੇ ਮਨੀਸ਼ ਸਿਸੋਦੀਆ ਹੁਣਾਂ ਦਾ ਹੀ ਸੀ, ਪਰ ਇਹ ਕਿਵੇਂ ਹੈ ਜੀ? ਦੇਖੋ, ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ, ਕਿਉਂਕਿ ਇੱਕ ਤੇ ਚੀਜ਼ ਮੰਨਣ ਵਾਲੀ ਆ ਕਿ ਜਿਹੜਾ ਸਾਈਬਰ ਫਰਾਡ ਆ, ਇੰਡੀਆ ਦਾ ਸਾਈਬਰ ਫਰਾਡ ਸਿਸਟਮ ਏਡਾ ਵੱਡਾ ਬਣ ਗਿਆ ਹੈ ਗੁਰਪ੍ਰੀਤ ਜੀ, ਕਿ ਇਹਦੇ ਵਿੱਚ ਵੱਡੇ ਵੱਡੇ ਨਾਮੀ ਬੰਦੇ ਜਿਹੜੇ ਉਹ ਠੱਗੇ ਜਾਂਦੇ ਆ। ਇਹ ਜੋ ਕਹਾਣੀ ਚੱਲ ਰਹੀ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਪਟਿਆਲਾ ਪੁਲਿਸ ਨੇ ਇੱਕ ਕ੍ਰਿਸ਼ਨ ਭਾਰਦਵਾਜ ਨਾਮ ਦੇ ਬੰਦੇ ਨੂੰ ਫੜਿਆ, ਜਿਹੜਾ ਹਰਿਆਣੇ ਦੇ ਰਵਾੜੀ ਦੇ ਧਾਰੂਹੇੜੇ ਦਾ ਰਹਿਣ ਵਾਲਾ। ਇਹ ਪਹਿਲਾਂ ਵੀ ਠੱਗੀਆਂ ਕੁਝ ਕਰ ਚੁੱਕਿਆ, ਯਾਨੀ ਨਕਲੀ ਅਫਸਰ ਬਣ ਕੇ। ਜੀ, ਦੱਸਦੇ ਆ ਕਿ ਇਹ ਮਾਮਲਾ ਜਿਹੜਾ ਹੈ ਫਰਜ਼ੀ ਤਰੀਕੇ ਨਾਲ ਜ਼ਮਾਨਤਾਂ ਦੇਣ ਦਾ ਜਿਹੜਾ ਸਕੈਮ ਸਾਹਮਣੇ ਆਇਆ ਸੀ, ਉਹਦੇ ਚੋਂ ਨਿਕਲਿਆ। ਠੀਕ ਹੈ ਜੀ। ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਤਾਂ ਇਹਦੇ ਤੋਂ 5 ਤੋਂ 6 ਮੋਬਾਈਲ ਮਿਲੇ ਆ ਜੀ। ਇਹਨੇ ਕੰਪਨੀ ਤੋਂ ਇੱਕ ਜਿਹੜਾ ਹੈ ਨਾ ਨੰਬਰ ਲਿਆ ਸੀਗਾ, ਮਤਲਬ ਕਿ ਫੋਰੈਂਸਿਕ ਜਾਂਚ ਤੋਂ ਇਹਦੇ ਮੋਬਾਈਲ 'ਚ ਸਿਸੋਦੀਆ ਦਾ ਪੁਰਾਣਾ ਨੰਬਰ ਮਿਲਿਆ, ਸਿਸੋਦੀਆ ਦਾ। ਇਹ ਨੰਬਰ ਇਹਨੇ ਆਪਣੇ ਸੋਰਸ ਦੇ ਜ਼ਰੀਏ ਵੋਡਾਫੋਨ ਕੰਪਨੀ ਤੋਂ ਹਾਸਲ ਕਰ ਲਿਆ ਸੀ। ਆਰੋਪੀ ਨੂੰ ਪਤਾ ਸੀਗਾ, ਦੋਸ਼ੀ ਨੂੰ, ਕਿ ਸਿਸੋਦੀਆ ਇਹ ਨੰਬਰ ਵਰਤਦਾ ਰਿਹਾ ਹੈ। ਨੰਬਰ ਹਾਸਲ ਕਰਨ ਤੋਂ ਬਾਅਦ ਇਸਨੇ ਮਨੀਸ਼ ਸਿਸੋਦੀਆ ਦਾ PA ਬਣ ਕੇ ਕਾਲਸ ਕਰਨੀਆਂ ਸ਼ੁਰੂ ਕਰ ਦਿੱਤੀਆਂ, WhatsApp ਚੈਟਿੰਗ ਵੀ ਕੀਤੀ। ਇਸ ਦੀ ਚੈਟ ਪੁਲਿਸ ਦੇ ਕੋਲ ਆ ਤੇ ਅਫਸਰਾਂ ਨੂੰ ਪੋਸਟਿੰਗ ਦਾ, ਜਾਂ ਮਤਲਬ ਕਿ ਮੰਤਰੀਆਂ ਨੂੰ, ਸੰਤਰੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਭਰਮਾਉਂਦਾ ਰਿਹਾ। ਤਾਂ ਯਾਨੀ
ਇਹ ਹੁਣ ਪਤਾ ਨਹੀਂ ਹੈ ਕਿ ਕਿੰਨੀਆਂ ਠੱਗੀਆਂ ਕਰ ਚੁੱਕਾ ਹੋਏਗਾ ਸਰ। ਇਹ ਤਾਂ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ, ਸਮਝੋ ਗੱਲ। ਮਾਮਲਾ ਸੀਗਾ ਫਰਜ਼ੀ ਜ਼ਮਾਨਤਾਂ ਦੇ ਨਾਲ ਜੁੜਿਆ। ਬੰਦਾ ਚੱਕਿਆ, ਬੰਦਾ ਜਦੋਂ ਚੱਕਿਆ ਉਹਦੇ ਪਾਸੋਂ 5-7 ਮੋਬਾਈਲ ਜਿੰਨੇ ਵੀ ਆ ਬਰਾਮਦ ਹੋਏ। ਮਜੀਠੀਆ ਕੋਲ ਤਾਂ 29 ਕਹਿੰਦੇ ਸੀ ਤੇ ਨਿਕਲਿਆ ਇੱਕ ਵੀ ਨਾ। ਤੇ ਇੱਧਰ 5-7 ਮੋਬਾਈਲ ਇਹਦੇ ਜਿਹੜੇ ਨਿਕਲੇ ਸੀਗੇ, ਉਹਨਾਂ ਦੀ ਜਦੋਂ ਫੋਰੈਂਸਿਕ ਜਾਂਚ ਪੜਤਾਲ ਕੀਤੀ ਗਈ ਤਾਂ ਉਹ ਨੰਬਰ ਨਿਕਲਿਆ ਮਨੀਸ਼ ਸਿਸੋਦੀਆ ਦਾ, ਜਿਹੜਾ ਪੁਰਾਣਾ। ਤੇ ਤੁਹਾਨੂੰ ਪਤਾ ਸਿਸੋਦੀਆ ਤੇ ਅੱਗੇ ਇੱਕ ਦੋਸ਼ ਹੈ, ਕਥਿਤ ਤੌਰ ਤੇ ਦਾਵਾ ਹੈ ਕਿ ਇਹਨਾਂ ਨੇ 72 ਦੇ ਕਰੀਬ ਸ਼ਾਇਦ ਨੰਬਰ ਜਾਂ ਜਿਹੜੇ ਹੈਗੇ ਨੇ ਮੋਬਾਈਲ ਇਹ ਵਰਤੇ ਆ। ਲਿਕਰ ਪਾਲਿਸੀ ਦਾ ਜਿਹੜਾ ਮਾਮਲਾ ਸੀਗਾ ਉਹਦੇ ਵਿੱਚ ਗੂਗਲ ਕਰਕੇ ਤੁਸੀਂ ਦੇਖ ਲੈਣਾ, ਤੁਹਾਨੂੰ ਜਦ ਹੀ ਜਵਾਬ ਮਿਲ ਜਾਏਗਾ ਕਿ ਸਿਸੋਦੀਆ ਨੇ ਕਿੰਨੇ ਮੋਬਾਈਲ ਯੂਜ਼ ਕੀਤੇ ਆ। ਇਹ ਤੁਹਾਨੂੰ ਮਤਲਬ ਕਿ ਇਹਨਾਂ ਦੀ ਚਾਰਜ ਸ਼ੀਟ ਦੇ ਵਿੱਚ ਦਰਜ ਆ ਜਾਏਗਾ। ਸ਼ਾਇਦ 72 ਮੇਰਾ ਮੰਨਣਾ ਹੈ, ਕਿਉਂਕਿ ਇਹ ਚੀਜ਼ਾਂ ਕੁਝ ਸਮਾਂ ਪੁਰਾਣੀਆਂ ਨੇ। ਮੈਂ ਐਗਜ਼ੈਕਟ ਨੰਬਰ ਨਹੀਂ ਦੱਸਣਾ ਚਾਹਾਂਗਾ, ਪਰ ਤੁਸੀਂ ਦੱਸ ਸਕਦੇ ਹੋ, ਕਨਫਰਮ ਕਰ ਸਕਦੇ ਹੋ ਬਿਹਤਰ ਤਰੀਕੇ ਨਾਲ। ਤਾਂ ਕੀ ਸਿਸੋਦੀਆ ਦਾ ਇਹ ਨੰਬਰ ਉਹਨਾਂ ਨੰਬਰਾਂ ਦੇ ਵਿੱਚੋਂ ਹੀ ਇੱਕ ਹੈ? ਜੇ ਇਹ ਹੈ ਕਿ ਇਹਨਾਂ ਨੇ ਨੰਬਰ ਬਦਲੇ ਨੇ ਬੀਤੇ ਸਮੇਂ 'ਚ ਕੁਝ, ਤਾਂ ਫਿਰ ਇਹ ਵੀ ਮਾਮਲਾ ਕਾਫੀ ਸੋਚਣ ਵਿਚਾਰਨ ਵਾਲਾ ਹੈ ਕਿ ਇਹਨਾਂ ਤੇ ਇਹੀ ਤਾਂ ਦੋਸ਼ ਲੱਗਾ ਕਿ ਇਹਨਾਂ ਨੇ ਬਹੁਤ ਕਾਹਲੀ ਨਾਲ ਜਿਹੜੇ ਇਸ ਤਰ੍ਹਾਂ ਦੇ ਆਈਫੋਨ ਵਗੈਰਾ ਸੀਗੇ, ਨੰਬਰ ਵਗੈਰਾ ਸੀਗੇ ਜਿਹੜੇ ਉਹ ਚੇਂਜ ਕੀਤੇ ਆ। ਮਤਲਬ ਕਿ ਗੱਲ ਇਹਨਾਂ ਨੇ ਸਬੂਤ ਨਹੀਂ ਛੱਡਿਆ, ਨਸ਼ਟ ਕਰ ਦਿੱਤੇ ਉਹ ਮੋਬਾਈਲ, ਐਸਾ ਦਾਵਾ ਹੈ। ਤਾਂ ਕੀ ਉਹ ਜਿਹੜੇ ਨਸ਼ਟ ਕੀਤੇ ਗਏ ਨੇ ਮੋਬਾਈਲ ਜਾਂ ਨੰਬਰ, ਕੀ ਇਹ ਦੁਬਾਰਾ ਜਿਵੇਂ ਕਿਸੇ ਕੰਪਨੀ ਦੇ ਨਾਲ ਮੁਲਾਜ਼ਮ ਦੇ ਨਾਲ ਰਲ ਕੇ ਇਹਨਾਂ ਨੇ ਕਢਾ ਲਿਆ, ਜਿਵੇਂ ਇਹ ਜਿਹੜੇ ਛਾਤਰ ਦਿਮਾਗ ਆ, ਕੀ ਇਹ ਨੰਬਰ ਉਹਨਾਂ 'ਚ? ਇਹ ਇੱਕ ਬੜਾ ਵੱਡਾ ਸਵਾਲ ਬਣ ਜਾਂਦਾ। ਬਾਕੀ ਕੌਨਫੀਡੈਂਸ ਤੇ ਬੰਦੇ ਦਾ ਨੈਕਸਟ ਲੈਵਲ ਦਾ ਹੈ ਜੀ। ਵੇਖੋ ਉਹਨੂੰ ਪਤਾ ਹੈ ਕਿ ਭਾਵੇਂ ਬੇਸ਼ੱਕ ਭਾਈ ਸਾਹਿਬ ਆਪਦਾ ਜਵਾਕ ਤੇ ਲੋਨ ਤੇ ਪੜਾਉਂਦੇ ਨੇ, ਪਰ ਮੋੜਨਾ ਕਿਸੇ ਨੇ ਨਹੀਂ। ਜਿਹਨੂੰ ਮੈਂ ਫੋਨ ਲਾ ਦਿੱਤਾ ਕਿ ਸਿਸੋਦੀਏ ਦਾ ਪੀਏ ਬੋਲਦਾ ਵਾ, ਉਹਨੇ ਕੁਛ ਨਾ ਕੁਛ ਦੇ ਹੀ ਦੇਣਾ। ਹੁਣ ਕਿੰਨਾ ਕੁ ਲਿਆ ਦਿੱਤਾ ਇਹ ਤੇ ਇਹ ਸੱਜਣ ਜੀ ਦੱਸ ਸਕਦੇ ਆ ਜੀ। ਸੋ ਚਾਰਜ ਸ਼ੀਟ ਦੇ ਅਕੋਰਡਿੰਗ ਦੱਸਿਆ ਇਹ ਜਾ ਰਿਹਾ, ਕਹਿੰਦੇ ਵੀ ਇਹਨਾਂ ਨੇ ਇਨਵੈਸਟੀਗੇਸ਼ਨ 'ਚ ਦੱਸਿਆ ਮਨੀਸ਼ ਸਿਸੋਦੀਆ ਹੁਣੀ 2 ਫੋਨ ਡਿਸਟਰੋਏ ਕੀਤੇ ਸੀ। 2 ਹੋਣਗੇ ਕਿੰਨੇ ਇਹ ਨਹੀਂ ਪਤਾ, ਪਰ ਡਿਸਟਰੋਏ 2 ਕਹਿੰਦੇ ਉਹ ਮੰਨੇ ਨੇ, ਖੁਦ ਆਪ ਇੱਥੇ ਲਿਖਿਆ। ਅੱਛਾ, ਖੁਦ ਮੰਨੇ ਨੇ, ਪਰ ਪਹਿਲਾਂ ਦਾਵਾ ਆਇਆ ਸੀ ਕਿ ਇਹਨਾਂ ਨੇ ਬਹੁਤ ਸਾਰੇ ਫੋਨ ਜਿਹੜੇ ਆ ਉਹ ਡਿਸਟਰੋਏ ਕੀਤੇ ਨੇ। ਜੀ ਜੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉੱਥੇ ਪੰਜਾਬ ਤੇ ਹਰਿਆਣਾ ਦੇ ਵਿੱਚ ਕਈ ਥਾਈਂ ਰੇਡਾਂ ਹੋਈਆਂ ਨੇ ਜੀ। ਇਹ ਰੇਡਾਂ ਹੁਣ ਕਿਸ ਦੇ ਵੱਲੋਂ ਤੇ ਕਿਉਂ ਕੀਤੀਆਂ ਜਾ ਰਹੀਆਂ? ਦੇਖੋ ਜੀ, ਇਹ ਰੇਡਾਂ ਜਿਹੜੀਆਂ ਨੇ ਇਹਦੇ ਵਿੱਚ ਇੱਕ ਤੇ ਤੁਸੀਂ ਵੇਖਿਆ ਹੋਣਾ ਨਾ ਗੁਰਪ੍ਰੀਤ ਜੀ, ਜਿਹੜੇ ਹੈਗੇ ਨੇ ਕਿਸਾਨ ਆਗੂ ਸੁਖ ਜੀ ਮੋਗੇ ਤੋਂ, ਇਹ ਮਤਲਬ ਕਿ ਇੱਕ ਕਿਸਾਨ ਯੂਨੀਅਨਾਂ ਦਾ ਜਿਹੜਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੰਮ ਚੱਲਦਾ ਕਿ ਨਵੀਂ ਤੋਂ ਨਵੀਂ ਜਥੇਬੰਦੀ, ਇਹ ਤੋਤੇਵਾਲ ਕੋਈ ਇਹਨਾਂ ਦੀ ਜਥੇਬੰਦੀ ਆ, ਇਹ ਉਹਦੇ ਹੈਡ ਨੇ। ਇਹਨਾਂ ਦੇ ਘਰ ਵੀ ਰੇਡ ਪਈ ਆ। ਤੇ ਜੇ ਆਪਾਂ ਵੇਖੀਏ ਥੋੜਾ ਜਿਹਾ ਖੰਗਾਲ ਕੇ ਕਿ ਇਹਨਾਂ ਤੇ ਕੁਝ ਸਮਾਂ ਪਹਿਲਾਂ ਤੁਹਾਨੂੰ ਪਤਾ ਹੀ ਨੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਕੁਝ ਕਥਿਤ ਦੋਸ਼ ਲੱਗੇ ਸੀਗੇ। ਫਿਰ ਬਾਅਦ ਦੇ ਵਿੱਚ ਕਿਸਾਨ ਯੂਨੀਅਨਾਂ ਨੇ ਇਹਨਾਂ ਤੋਂ ਦੂਰੀ ਵੀ ਬਣਾ ਲਈ ਸੀਗੀ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀਆਂ 12 ਕੁ ਦਰਜਨ ਅੱਜ ਇਹਨਾਂ ਨੇ ਥਾਵਾਂ ਖੰਗਾਲੀਆਂ ਨੇ ਗੁਰਪ੍ਰੀਤ ਜੀ, ਈਡੀ ਵਾਲਿਆਂ ਨੇ ਕਿਤੇ ਨਾ ਕਿਤੇ ਕਿਉਂਕਿ ਤੁਸੀਂ ਦੇਖਿਆ ਹੋਣਾ ਕੋਈ ਸਮਾਂ ਪਹਿਲਾਂ ਅਮਰੀਕਾ ਤੋਂ ਜਿਹੜੇ ਜ਼ਲਾ ਵਤਨ ਹੋ ਕੇ ਆਏ ਸਨ ਲੋਕ, ਤੇ ਉਹਨਾਂ ਚੋਂ ਕੁਝ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਸੀਗੀਆਂ। ਵੈਸੇ ਇੱਕ ਇਨਵੈਸਟੀਗੇਸ਼ਨ ਜਿਹੜੀ ਹੈ ਨਾ, ਤੁਹਾਨੂੰ ਯਾਦ ਹੋਣਾ ਇੱਕ ਗੁਜਰਾਤ ਦੀ ਫੈਮਿਲੀ ਜਿਹੜੀ ਆ ਉਹ ਉਧਰ ਮਰ ਗਈ ਸੀਗੀ ਅਮਰੀਕਾ ਦੇ ਬਾਰਡਰ ਕ੍ਰਾਸਿੰਗ ਮੌਕੇ, ਸ਼ਾਇਦ ਉਹ ਉਦੋਂ ਤੋਂ ਹੀ ਚੱਲ ਰਹੀ ਆ। ਮਤਲਬ ਇੱਕ ਜਾਂਚ ਪੜਤਾਲ ਜਿਹੜੀ ਹੈ ਨਾ ਉਹ ਲੰਬੇ ਸਮੇਂ ਤੋਂ ਚੱਲਦੀ ਪਈ ਆ, ਕਿਉਂਕਿ ਮਾਮਲਾ ਗੁਜਰਾਤ ਨਾਲ ਜੁੜਿਆ ਸੀ, ਉੱਥੇ ਕਾਫੀ ਰੌਲਾ ਪਿਆ ਸੀ ਇਸ ਨੂੰ ਲੈ ਕੇ। ਤਾਂ ਮੋਟੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਈਡੀ ਨੇ ਬੇਸ਼ੱਕ ਇਹਨਾਂ ਗੱਲਾਂ ਬਾਰੇ ਕੋਈ ਅਧਿਕਾਰਤ ਦੁਪਹਿਰ ਤੋਂ ਬਾਅਦ ਤੱਕ ਜਾਣਕਾਰੀ ਤੇ ਨਹੀਂ ਸੀ ਦਿੱਤੀ, ਪਰ ਜਿਵੇਂ ਉਸ ਲੀਡਰ ਦੇ ਘਰ, ਹਾਲਾਂਕਿ ਛਾਪੇ 'ਚ ਕੁਝ ਨਿਕਲਿਆ ਨਹੀਂ ਦੱਸਦੇ ਆ, ਜਿੱਦਾਂ ਰੇਡ ਹੋਈ ਆ ਤੇ ਆਪਾਂ ਤਾਰਾਂ ਜੋੜ ਕੇ ਵੇਖੀਏ ਤੇ ਨਤੀਜਾ ਇਹੋ ਹੀ ਨਿਕਲਦਾ ਗੁਰਪ੍ਰੀਤ ਜੀ ਕਿ ਇਹ ਸ਼ਾਇਦ ਰੇਡ ਜਿਹੜੀ ਆ ਉਹ ਡੰਕੀ ਰੂਟ ਨਾਲ ਜੁੜੀ ਆ। ਯਾਨੀ ਇਹਦੇ ਤਾਰ ਜਿਹੜੇ ਆ ਉਹ ਅਮਰੀਕਾ ਦੇ ਮਾਮਲੇ ਨਾਲ ਹੀ ਜੁੜਦੇ ਨਜ਼ਰ ਆਉਂਦੇ ਆ, ਜਿਨ੍ਹਾਂ ਨੂੰ ਆਪਾਂ ਅੰਦਾਜ਼ੇ ਦੇ ਰੂਪ ਦੇ ਵਿੱਚ ਸਮਝ ਸਕਦੇ ਹਾਂ ਚੀਜ਼। ਜੀ।
ਸੋ ਅਗਲੀ ਖਬਰ ਦੇ ਵੱਲ ਜੇਕਰ ਚੱਲੀਏ ਤਾਂ ਬੀਤੇ ਦਿਨੀ ਜਦੋਂ ਸੋਹਲ ਸਾਹਿਬ ਇਸ ਜਹਾਨ ਤੋਂ ਚੜ੍ਹਾਈ ਕਰ ਜਾਂਦੇ ਨੇ ਤਰਨਤਾਰਨ ਤੋਂ ਵਿਧਾਇਕ, ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅੱਗੇ ਆ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਪਾਰਟੀ ਨੇ ਇਹ ਅਨਾਉਂਸ ਕੀਤਾ ਵੀ ਅਸੀਂ ਇਹ ਇਲੈਕਸ਼ਨ ਲੜਾਂਗੇ ਤੇ ਵੱਧ ਚੜ੍ਹ ਕੇ ਲੜਾਂਗੇ। ਉਸ ਤੋਂ ਬਾਅਦ ਇੱਕ ਇੰਟਰਨੈਟ ਤੇ ਗੱਲ ਉੜੀ ਸੋਸ਼ਲ ਮੀਡੀਆ ਤੇ ਕਿ ਬੀਬੀ ਖਾਲੜਾ ਹੁਣੀ, ਹੈਲੋ ਹੈਲੋ, ਸੋ ਉਧਰ ਖਬਰ ਆ ਰਹੀ ਹੈ ਕਿ ਬੀਬੀ ਖਾਲੜਾ ਹੁਣਾਂ ਨੇ ਚੋਣ ਲੜਨ ਤੋਂ ਇਨਕਾਰ ਕੀਤਾ, ਜਿਹੜੀ ਇੰਟਰਨੈਟ ਦੇ ਉੱਪਰ ਖਾਸਾ ਚਰਚਾ ਚੱਲ ਰਹੀ ਸੀ ਸੋਸ਼ਲ ਮੀਡੀਆ ਦੇ ਉੱਪਰ ਕਿ ਬੀਬੀ ਖਾਲੜਾ ਹੁਣੀ ਇਹ ਚੋਣ ਲੜ ਸਕਦੇ ਨੇ ਤਰਨਤਾਰਨ ਤੋਂ, ਜਿਹੜੀ ਬਾਈ ਇਲੈਕਸ਼ਨ ਆਉਣੀ ਹੈ। ਦੇਖੋ, ਬੀਬੀ ਖਾਲੜਾ ਹੋਰਾਂ ਦਾ ਜਿਹੜਾ ਪੱਖ ਆ, ਜਿਸ ਤਰ੍ਹਾਂ ਮੀਡੀਆ ਨੇ ਕਵਰ ਕੀਤਾ ਹੈ, ਉਹਨਾਂ ਨੇ ਤੇ ਇੱਥੋਂ ਤੱਕ ਲਿਖਿਆ ਹੈ, ਸ਼ਬਦ ਸ਼ਾਇਦ ਇਸਤੇਮਾਲ ਕੀਤਾ ਹੈ ਕਿ ਕੁਝ ਦੁਸ਼ਟ ਚਿਹਰਿਆਂ ਦੇ ਨਕਾਬ ਲਾਉਣ ਵਾਸਤੇ ਹੀ ਅਸੀਂ ਚੋਣ ਲੜੀ ਸੀ ਜੀ। ਯਾਨੀ ਜੋ ਪਹਿਲਾ ਇਲੈਕਸ਼ਨ ਇਹਨਾਂ ਨੇ ਲੜਿਆ, ਇਹਨਾਂ ਦੇ ਮੁਤਾਬਕ ਕਿ ਕੁਝ ਦੁਸ਼ਟ ਚਿਹਰਿਆਂ ਨੂੰ ਬੇਨਕਾਬ ਕਰਨਾ ਸੀ। ਉਹ ਚਿਹਰੇ ਕੌਣ ਨੇ? ਇਹ ਬੜਾ ਸੋਚਣ ਵਿਚਾਰਨ ਦਾ ਵਿਸ਼ਾ ਹੈ ਇਸਦਾ। ਉਹ ਇਲੈਕਸ਼ਨ ਸ਼ਾਇਦ ਜਸਵੀਰ ਡਿੰਪਾ ਜਿੱਤੇ ਸਨ ਜੀ। ਤੇ ਉਸ ਇਲੈਕਸ਼ਨ ਦੇ ਵਿੱਚ ਅਮਰਤਪਾਲ ਸਿੰਘ ਦੇ ਜਿਹੜੇ ਘਰ ਵਾਲੇ ਆ, ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ, ਅਮਰਤਪਾਲ ਸਿੰਘ ਦੇ ਵਿਰੋਧੀ ਇੱਕ ਇਹ ਵੀ ਮੁੱਦਾ ਚੁੱਕਦੇ ਨੇ ਕਿ ਇਹਨਾਂ ਦੇ ਘਰਦਿਆਂ ਨੇ ਉਸ ਵੇਲੇ ਡਿੰਪਾ ਦੀ ਮਦਦ ਕੀਤੀ ਸੀ, ਤੁਹਾਨੂੰ ਯਾਦ ਆ। ਤਾਂ ਅੱਜ ਵੀ ਜਿਹੜੇ ਅਮਰਤਪਾਲ ਸਿੰਘ ਦੇ ਵਿਰੋਧੀ ਆ, ਉਹ ਇਸ ਇਲੈਕਸ਼ਨ ਨੂੰ ਨਾ ਲੜਨ ਦੇ ਚੱਕਰ ਦੇ ਵਿੱਚ ਇੱਧਰ ਜੋੜ ਰਹੇ, ਕਿਉਂਕਿ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਆ, ਬਹੁਤ ਇੰਟਰਸਟਿੰਗ ਹੈ। ਮੈਂ ਵੈਸੇ ਕੱਲ ਵੀ ਸ਼ਾਇਦ ਐਨਾਲਿਸਿਸ ਦੇ ਵਿੱਚ ਕਹੀ ਸੀ ਕਿ ਬੀਬੀ ਖਾਲੜਾ ਇੱਕ ਚਿਹਰਾ ਐਸਾ ਨੇ ਜਿਹਦੇ ਚ ਸ਼ਾਇਦ ਪੰਥਕ ਜਥੇਬੰਦੀਆਂ ਸਹਿਮਤ ਹੋ ਜਾਣ, ਸ਼ਾਇਦ, ਕਿਉਂਕਿ ਪਿਛਲੀ ਵਾਰ ਬਹੁਤ ਲਾਹਨਤਾਂ ਪਈਆਂ ਸੀ, ਤੁਹਾਨੂੰ ਯਾਦ ਹੋਣਾ, ਯਾਦ ਹੈ ਨਾ? ਜੀ ਜੀ ਜੀ। ਵੀ ਐਤਕੀ ਕੁਝ ਇਹੋ ਜਿਹਾ ਕੰਮ ਜਿਹੜਾ ਹੈ ਨਾ, ਉਹ ਕੋਈ ਕਰੇਗਾ ਨਹੀਂ। ਤਾਂ ਪਰ ਉਹਨਾਂ ਨੇ ਜਿਸ ਤਰ੍ਹਾਂ ਜਵਾਬ ਦਿੱਤਾ, ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਖਬਰ ਵੀ ਜਿਹੜੀ ਆ ਉਹ ਚੱਲ ਪਈ। ਖਬਰ ਆ ਕਿ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੁੱਤਰ ਆ ਜਿਹੜੇ ਕਮਰਚਰਤ ਸਿੰਘ, ਉਹ ਇਲੈਕਸ਼ਨ ਲੜ ਸਕਦੇ ਆ ਤਰਨਤਾਰਨ ਤੋਂ। ਮਤਲਬ ਕਿ ਇਹ ਵੀ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਕਾਫੀ ਵੱਡੀ ਖਬਰ ਬਣ ਜਾਂਦੀ ਹੈ ਕਿ ਜਿਹੜੀ ਇਹ ਤਰਨਤਾਰਨ ਵਾਲੀ ਸੀਟ ਖਾਲੀ ਹੋਈ ਆ, ਹੁਣ ਮਤਲਬ ਕਿ ਇਹ ਚੀਜ਼ ਜਿਹੜੀ ਆ ਸਮਝੀ ਜਾ ਸਕਦੀ ਹੈ ਕਿ ਪੰਥਕ ਜਥੇਬੰਦੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਵੀ ਟਕਰਾ ਸਕਦੀਆਂ, ਕਿਉਂਕਿ ਹਲਕਾ ਪੰਥਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਦਿਨ ਪਰ ਇਹ ਵੀ ਚਰਚਾ ਹੁੰਦੀ ਹੈ ਕਿ ਉਹ ਕਿਹੜੇ ਚਿਹਰੇ ਸੀ, ਆਪਣੇ ਚਿਹਰੇ ਮਤਲਬ ਕਿ ਜਿਨ੍ਹਾਂ ਦੇ ਨਾਲ ਉਹ ਤੁਰ ਰਹੇ ਆ, ਜਾਂ ਕੁਝ ਮਤਲਬ ਕਿ ਐਸੇ ਚਿਹਰੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ, ਕਿਹਾ ਕਿ ਆਓ ਬੀਬੀ ਜੀ ਅਸੀਂ ਸਪੋਰਟ ਕਰਾਂਗੇ, ਕਿ ਉਹਨਾਂ ਨੇ ਮਤਲਬ ਇਹ ਨਹੀਂ ਹੈ ਕਿ ਜਿਹੜੇ ਅਮਰਤਪਾਲ ਸਿੰਘ ਦੇ ਵਿਰੋਧੀ ਅੱਜ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਗੱਲ ਕਹਿ ਰਹੇ ਆ, ਪਰ ਉਹਨਾਂ ਤੋਂ ਹਟਵੀਂ ਤੇ ਵੀ ਗੱਲ ਹੈਗੀ ਆ ਨਾ ਗੁਰਪ੍ਰੀਤ ਸਿੰਘ ਜੀ, ਕਿ ਭਾਈ ਜਿਹੜੇ ਬੰਦਿਆਂ ਨੇ ਲੜਾਇਆ, ਭਰੋਸਾ ਦਿੱਤਾ, ਕਿ ਉਹਨਾਂ ਨੂੰ ਤੇ ਨਹੀਂ ਕਹਿ ਰਹੇ ਕਿ ਵੀ ਚਲੋ ਇਹਨਾਂ ਦਾ ਵੀ ਪਤਾ ਲੱਗ ਗਿਆ, ਚਿਹਰੇ ਤਾਂ ਫਿਰ ਉਹਨਾਂ ਦੇ ਵੀ ਬੇਨਕਾਬ ਹੋ ਜਾਂਦੇ ਨੇ। ਤਾਂ ਬਹਰਹਾਲ ਦੇਖੋ, ਇਹ ਤਾਂ ਹੁਣ ਉਹੀ ਜਾਣਦੇ ਆ, ਜਦੋਂ ਉਹ ਦੁਬਾਰਾ ਕਿਤੇ ਇਸ ਸੰਬੰਧੀ ਬੋਲਣਗੇ ਤਾਂ ਫਿਰ ਪਤਾ ਲੱਗੇਗਾ ਬੀਬੀ ਜੀ ਦਾ। ਮੈਂ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹਿਆ ਸੀ, ਉਹ ਸ਼ਾਇਦ US ਦੇ ਵਿੱਚ ਨੇ ਜੀ ਜੀ। ਜੋ ਮੈਂ ਤੇ ਅੱਜ ਖਬਰ ਹੀ ਪੜ੍ਹੀ, ਪਹਿਲਾਂ ਪੋਸਟ ਸਪੋਕਸਮੈਨ ਵਾਲਿਆਂ ਨੇ ਪਾਈ ਸੀ ਕਿ ਉਹਨਾਂ ਨੇ ਭਾਈ ਇਨਕਾਰ ਕਰ ਦਿੱਤਾ ਜੀ, ਤੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਲੜਾਂਗੇ, ਬਸ ਉਹ ਜਿਹੜਾ ਇਲੈਕਸ਼ਨ ਲੜਨਾ ਸੀ ਇੱਦਾਂ ਦਾ, ਜੋ ਵੀ ਮੈਂ ਤੁਹਾਨੂੰ ਦੱਸਿਆ। ਹੁਣ ਮਸਲਾ ਇਹ ਆ ਕਿ ਜਿਹੜੀ ਮੇਰੀ ਗੱਲ ਹੋਈ ਉਹਨਾਂ ਦੇ ਮਤਲਬ ਕਿ ਇੱਕ ਨਜ਼ਦੀਕੀ ਰਿਸ਼ਤੇਦਾਰ ਨਾਲ, ਉਹਨਾਂ ਨੇ ਕਿਹਾ ਦੇਖੋ ਇਲੈਕਟੋਰਲ ਸਿਸਟਮ ਦੇ ਵਿੱਚ ਅਸੀਂ ਹਿੱਸੇਦਾਰੀ ਨਹੀਂ ਕਰਾਂਗੇ, ਸਾਫ਼ ਜੀ। ਸਾਡੀ ਲੜਾਈ ਇੱਕ ਮਤਲਬ ਕਿ ਸਿਧਾਂਤਕ ਲੜਾਈ ਆ, ਉਹ ਲੜਾਈ ਜਾਰੀ ਰਹੂਗੀ। ਜ਼ਰੂਰੀ ਨਹੀਂ ਹੁੰਦਾ ਕਿ ਰਾਜਨੀਤੀ ਦੇ ਵਿੱਚ ਤੁਸੀਂ ਇਦਾਂ ਹੀ ਸ਼ਿਰਕਤ ਕਰ ਸਕਦੇ ਜੀ, ਠੀਕ ਹੈ ਨਾ ਜੀ, ਸਾਫ਼ ਕਰ ਦਿੱਤਾ ਉਹਨਾਂ ਨੇ, ਕਿਉਂਕਿ ਉਹ ਦੁਪਹਿਰ ਸਮੇਂ ਤੁਹਾਨੂੰ ਪਤਾ US ਦੇ ਵਿੱਚ ਤੇ ਰਾਤ ਹੁੰਦੀ ਆ। ਸੋ ਮੈਨੂੰ ਪਤਾ ਲੱਗਿਆ, ਫਿਰ ਉਹਨਾਂ ਦੇ ਮੈਂ ਨਜ਼ਦੀਕੀ ਨਾਲ ਗੱਲ ਕੀਤੀ ਕਿ ਬਈ ਥੋੜਾ ਜਿਹਾ ਸਥਿਤੀ ਨੂੰ ਸਾਫ਼ ਕਰੀ। ਹਾਲਾਂਕਿ ਹੁਣ ਕਿਹੜੇ ਚਿਹਰਿਆਂ ਦੀ ਗੱਲ ਕਰਦੇ ਹੋ ਤੇ ਬੀਬੀ ਜੀ ਦੱਸ ਸਕਦੇ ਸੀ ਜੇ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ, ਪਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ
ਇਹ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਜਥੇਬੰਦੀ ਆ, ਖਾਸ ਤੌਰ ਤੇ ਤਨਜ਼ੀਮ ਹੈ ਜਿਹੜੀ ਰਾਜਨੀਤਿਕ, ਕੀ ਜੀ ਉਹਨਾਂ ਨੇ ਤੁਹਾਨੂੰ ਮਤਲਬ ਅਪਰੋਚ ਕੀਤਾ ਹੁਣ ਤੱਕ, ਤੁਹਾਡੇ ਨਾਲ ਕੋਈ ਸਲਾਹ ਮਸ਼ਵਰਾ ਕਰਕੇ ਕੋਈ ਗੱਲਬਾਤ ਕੀਤੀ ਆ? ਤਾਂ ਉਹਨਾਂ ਨੇ ਕਿਹਾ ਕਿ ਜੀ ਇਸ ਗੱਲ ਦਾ ਜਵਾਬ ਤੇ ਉਹੀ ਦੱਸ ਸਕਦੇ ਆ ਜੀ, ਵੀ ਉਹਨਾਂ ਨੇ ਸੋਚਿਆ ਵਿਚਾਰਿਆ ਜਾਂ ਨਹੀਂ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਉਹਨਾਂ ਦੀ ਟੀਮ ਬੀਬੀ ਖਾਲੜਾ ਦੀ ਉਹ ਸਾਫ਼ ਕਰ ਰਹੇ ਨੇ ਕਿ ਅਸੀਂ ਇਲੈਕਟੋਰਲ ਸਿਸਟਮ 'ਚ ਨਾ ਜਾ ਕੇ ਵੀ ਆਪਣੀ ਜਿਹੜੀ ਸਿਧਾਂਤਕ ਸੋਚ ਆ, ਯਾਨੀ ਜੋ ਭਾਈ ਖਾਲੜਾ ਦਾ ਮਿਸ਼ਨ ਹੈ, ਉਸ ਨੂੰ ਅੱਗੇ ਤੁਰਾਂਗੇ। ਇਹ ਸਾਫ਼ ਹੈ, ਸਪਸ਼ਟ ਹੈ। ਤਾਂ ਹੁਣ ਜੀ ਗੱਲ ਆ ਜਾਂਦੀ ਆ ਪੰਥਕ ਰਾਜਨੀਤੀ ਦੀ। ਤਾਂ ਮੈਂ ਵਾਰ-ਵਾਰ ਕਹਿਣਾ ਕਿ ਦੇਖੋ, ਇੱਥੋਂ ਜੇ ਆਪਾਂ ਇਸ ਹਲਕੇ ਤੋਂ ਦੇਖੀਏ ਤਾਂ ਅਮਰਤਪਾਲ ਸਿੰਘ 40% ਵੋਟਾਂ ਲੈ ਗਏ ਸਨ। ਮੈਂ ਅੱਜ ਜੀ ਵੀ ਜੀ ਉਹਨਾਂ ਨੂੰ ਕਮਜ਼ੋਰ ਨਹੀਂ ਮੰਨਦਾ, ਅਮਰਤਪਾਲ ਸਿੰਘ ਨੂੰ, ਜਾਂ ਚਾਹੇ ਬੀਬੀ ਖਾਲੜਾ ਜੀ ਆ ਜਾਂਦੇ, ਉਹ ਹੋਰ ਵੀ ਸਟਰੋਂਗ ਹੋ ਜਾਂਦੇ। ਤਾਂ ਜੀ ਗੱਲ ਇਹ ਹੋਏਗੀ ਕਿ ਪੰਥਕ ਵੋਟ ਦੀ ਡਿਵੀਜ਼ਨ ਕਿੰਨੀ ਹੁੰਦੀ ਆ, ਹੁਣ ਮੁੱਦਾ ਇਹ ਬਣ ਜਾਏਗਾ। ਪਰ ਬੀਬੀ ਖਾਲੜਾ ਤੇ ਸਹਿਮਤੀ ਇੱਕ ਬਣ ਸਕਦੀ ਸੀ, ਆਸਾਰ ਸੀਗੇ। ਪਰ ਜੇ ਮੰਨ ਲਓ ਸਹਿਮਤੀ ਬਣ ਜਾਂਦੀ ਤਾਂ ਫਿਰ ਆਮ ਆਦਮੀ ਪਾਰਟੀ ਵਾਸਤੇ ਵਿਪਤਾ ਬਣ ਜਾਣੀ ਸੀ, ਬਹੁਤ ਔਖਾ ਹੋ ਜਾਣਾ ਸੀ ਇਹਨਾਂ ਵਾਸਤੇ। ਜੇ ਬੀਬੀ ਖਾਲੜਾ ਵਰਗਾ ਚਿਹਰਾ ਆ ਜਾਂਦਾ, ਮਤਲਬ ਕਿ ਜਿਹਦੇ ਤੇ ਸਹਿਮਤੀ ਬਣਦੇ ਆਸਾਰ ਸਨ, ਤਾਂ ਫਿਰ ਇਹ ਮਾਮਲਾ ਜਿਹੜਾ ਹੈ ਨਾ ਆਮ ਆਦਮੀ ਪਾਰਟੀ ਵਾਸਤੇ ਬਹੁਤ ਟੇਢਾ ਹੋ ਜਾਣਾ ਸੀ। ਬਾਕੀ ਦੇਖੋ ਹੁਣ ਗੁਰਪ੍ਰੀਤ ਜੀ ਕੀ ਬਣਦਾ ਜੀ ਅੱਗੇ। ਜੀ ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਛੁਪੀ ਹੋਈ ਗੱਲ ਹੈ, ਵੇਖਦੇ ਹਾਂ ਬਣਦਾ ਕੀ ਹੈ। ਤੇ ਅੱਗੇ ਚੱਲੀਏ ਤਾਂ ਉਧਰ ਨਸ਼ੇੜੀਆਂ ਦੀ ਵੀਡੀਓ ਪਾਉਣ ਤੇ ਬੁਰੀ ਕੀਤੀ ਗਈ ਹੈ ਜੀ। ਦੇਖੋ, ਪਤਾ ਨਹੀਂ ਪੰਜਾਬ ਦੇ ਵਿੱਚ ਗੁਰਪ੍ਰੀਤ ਜੀ ਕਿਹੋ ਜਿਹਾ ਮਾਹੌਲ ਚੱਲਦਾ ਪਿਆ, ਸਮਝੋ ਬਾਹਰ ਆ। ਇਹ ਕੋਈ ਸ਼ੁਕਰ ਕਰੋ ਇਹਦਾ ਕਮਲ ਭਾਬੀ ਵਾਲਾ ਅੰਜਾਮ ਨਹੀਂ ਹੋ ਗਿਆ, ਜਿਸ ਜੀ ਤਰ੍ਹਾਂ ਦਾ ਜੀ ਮਾਹੌਲ ਬਣਿਆ ਪਿਆ। ਇਹਨੇ ਵੀਡੀਓ ਕਿਤੇ ਨਸ਼ੇੜੀਆਂ ਦੀ ਪਾ ਦਿੱਤੀ ਸੀ, ਉਹ ਵੀ ਹੁਣ ਵੀਡੀਓ ਕਹਿੰਦੇ ਕਿ ਕਿਉਂ ਪਾਉਂਦੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਨਾ ਪਾਓ। ਇਹ ਮਾਮਲਾ ਜਿਹੜਾ ਭਵਾਨੀਗੜ੍ਹ ਦਾ ਹਜ਼ੂਰ, ਇੱਥੇ ਕੋਈ ਮਤਲਬ ਕਿ ਅੱਜ ਜਿਵੇਂ ਆਪਾਂ ਕਰਦੇ ਆ ਵੈਬ ਪੱਤਰਕਾਰਤਾ, ਕੋਈ ਕਰਦਾ ਸੀ ਚੁੱਕ ਕੇ ਇਹਨੇ ਸੋਸ਼ਲ ਮੀਡੀਆ ਤੇ ਕਿਸੇ ਨਸ਼ੇ ਕਰਨ ਵਾਲੇ ਦੀ ਵੀਡੀਓ ਪਾ ਦਿੱਤੀ। ਜੀ ਤੇ ਮਤਲਬ ਉਸ ਨੌਜਵਾਨ ਦੀ ਵੀਡੀਓ ਜਦੋਂ ਅਪਲੋਡ ਕੀਤੀ ਤੇ 3 ਲੱਖ ਬੰਦੇ ਨੇ ਦੇਖ ਲਿਆ, ਵਿਊਜ਼ ਬੜੇ ਪੈਂਦੇ ਨੇ, ਤੁਹਾਨੂੰ ਪਤਾ ਮਜ਼ਾ ਆ ਜਾਂਦਾ ਜਦੋਂ ਡਾਲਰ ਡਿੱਗਦੇ ਨੇ 10 ਜੀ ਜੀ 10 10। ਪਰ ਉਹ ਜਿਹੜਾ ਨੌਜਵਾਨ ਸੀ ਉਹ ਗੱਲ ਦਿਲ ਤੇ ਲਾ ਗਿਆ, ਗੱਲ ਦਿਲ ਤੇ ਲੱਗੀ ਹੈ, ਨਿਦੁਖ ਇਹੋ ਮਾਰਦਾ। ਉਹਨੇ ਆਪਦੇ ਜੀ ਸਾਥੀ ਬੁਲਾ ਕੇ ਤੇ ਇਹਨੂੰ ਝੰਬ ਕੱਤਿਆ ਜੇ, ਬਾਂਹ ਬੂਹ ਤੋੜਤੀ ਆ, ਸਿਰ ਤੋੜਤਾ, ਮਤਲਬ ਕਿ ਮਧਾਣੀ ਚੀਰਾ ਪੈ ਗਿਆ। ਤਾਂ ਗੱਲ ਇਹ ਆ ਕਿ ਨਸ਼ੇੜੀ ਬਈ ਹਰਲ ਹਰਲ ਕਰਦੇ ਫਿਰਦੇ ਨੇ, ਤਾਂ ਹੀ ਤੇ ਲੋਕੀ ਸਿਆਣੇ ਲੋਕੀ, ਤੇ ਗੱਲ ਇਹ ਆ ਕਿ ਇਹ ਜਿੱਥੇ ਖਲੋਤੇ ਹੋਣ ਉੱਥੋਂ ਪਾਸੇ ਹੋ ਜਾਂਦੇ ਆ। ਜੀ ਜੀ ਉਹ ਤੇ ਲੋਕ ਤੇ ਇੱਥੋਂ ਤੱਕ ਡਰਦੇ, ਇਹਨਾਂ ਦਾ ਕੀ ਪਤਾ ਸੂਈ ਕੱਢ ਕੇ ਧਮਕੀ ਦੇਣ ਕਿ ਮੈਨੂੰ ਏਡਸ ਹੋਈ ਹੈ, ਤੈਨੂੰ ਵੀ ਚੁਬੋ ਦਿਆਂਗਾ, ਫਿਰ ਕੀ ਕਰੋਗੇ? ਇਹ ਆਤਮਘਾਤੀ ਦਸਤਾ ਫਿਰਦਾ ਹੈ ਸੜਕਾਂ ਤੇ। ਗੁਰਪ੍ਰੀਤ ਜੀ ਬਚੋ ਬਚੋ, ਜੇ ਉਹ ਕਹਿੰਦੇ ਮੇਰੇ ਤੋਂ ਬਚੋ, ਮੇਰਾ ਗੁੱਸਾ ਬੜਾ ਜਿੰਨਾ ਪੈਣਾ। ਬਚ ਹੁੰਦਾ। ਜੀ ਜੀ ਹਾਂ ਬਚ ਹੁੰਦਾ, ਇਹਨਾਂ ਤੋਂ ਬਚੋ ਬਈ, ਇਹ ਸਮਝੋ ਬਾਹਰ ਹੈ ਗੱਲ। ਔਰ ਇਹ ਸੰਗਠਿਤ ਬਹੁਤ ਨੇ, ਜੀ ਇਹ ਸਾਡੇ ਸਿਆਣੇ ਬੰਦਿਆਂ 'ਚ ਏਕਾ ਨਹੀਂ ਹੁੰਦਾ। ਮੈਂ ਲਾਇਆ ਹਿਸਾਬ, ਇਹਨਾਂ 'ਚ ਏਕਾ ਬਹੁਤ ਆ। ਇਹ ਤੇ ਜੀ ਸਿਟੀ ਹੋ ਜਾਣਾ, ਸਿਟੀ ਮਾਰ ਕੇ ਬੁਲਾਉਣੋਂ ਹਟ ਜਾ, ਇਹ ਸਿਟੀ ਮਾਰ ਕੇ ਬੁਲਾ ਲੈਂਦੇ ਨੇ, ਡੁੱਬ ਜਾਣੇ ਤੇ ਇਕੱਠੇ ਹੋ ਜਾਂਦੇ ਆ, ਇਕੱਠੇ ਹੋ ਕੇ ਕੁਰਬਲ ਕੁਰਬਲ ਕਰਕੇ ਪੈ ਜਾਂਦੇ ਨੇ। ਗੱਲ ਇਹ ਆ ਕਿ ਇਨਫਲੂਐਂਸਰ ਨੂੰ ਕੁੱਟਣ ਦਾ ਮਤਲਬ ਤੇ ਇਹੋ ਹੀ ਆ। ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਜੋ ਮਰਜ਼ੀ ਕਰੀਏ, ਜਿਹੜਾ ਮਰਜ਼ੀ ਅਸੀਂ ਨਸ਼ਾ ਵਰਤੀਏ, ਜਿੱਥੋਂ ਮਰਜ਼ੀ ਲਿਆਈਏ, ਯੁੱਧ ਨਸ਼ਿਆਂ ਵਿਰੁੱਧ ਜੋ ਮਰਜ਼ੀ ਚੱਲੀ ਜਾਵੇ, ਖਸਮਾਂ ਦਾ ਸਿਰ ਖਾਵੇ, ਸਾਡੀ ਵੀਡੀਓ ਨਹੀਂ ਕਿਸੇ ਨੇ ਬਣਾਉਣੀ। ਜੇ ਬਣਾਈ ਤੇ ਫਿਰ ਉਹਦੀ ਵੀਡੀਓ ਤੁਸੀਂ ਵੇਖੋਗੇ, ਜਨਤਾ ਵੇਖੋਗੀ ਵੀ ਜਦੋਂ ਉਹ ਹਸਪਤਾਲ 'ਚ ਪਿਆ ਕਰਾ ਕਰਾ ਕਰੇਗਾ। ਜੀ ਸੋ ਅੱਗੇ ਜੇਕਰ ਚੱਲੀਏ ਤਾਂ ਉਧਰ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੇ ਵਿੱਚ ਜਿਹੜੀ ਸੋਧ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ, ਇਸ ਦੇ ਚੱਲਦਿਆਂ ਸੂਬਾ ਬੰਦ ਦੀ ਕਾਲ ਸੀ। ਕੀ ਰਿਹਾ ਜੀ ਅੱਜ ਉੱਥੇ ਸਾਰਾ ਦਿਨ? ਦੇਖੋ, ਉਹ ਤੇ ਤੁਸੀਂ ਟਵਿੱਟਰ ਵਗੈਰਾ ਤੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਹੋਏਗਾ। ਜੀ ਪਰ ਜੋ ਉੱਥੇ ਭਾਜਪਾ ਗੇਮ ਖੇਡ ਰਹੀ ਹੈ, ਮੈਂ ਤੁਹਾਨੂੰ ਉਹਦੇ ਤੋਂ ਜਾਣੂ ਕਰਾ ਦਿੰਦਾ। ਮੇਰੇ ਖਿਆਲ ਦੇ ਨਾਲ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਇਹ ਗੱਲ ਦੱਸਣੀ ਜ਼ਰੂਰੀ ਆ, ਇਹਦੀ ਬਜਾਏ ਕਿ ਬੰਦ ਦੀ ਕਾਲ, ਕਿਉਂਕਿ ਮੈਂ ਇਹਨਾਂ ਚੀਜ਼ਾਂ ਦਾ ਨਾ ਗੁਰਪ੍ਰੀਤ ਜੀ ਘੱਟ ਹੀ ਖਿਆਲ ਕਰਦਾ ਹੈ ਕਿ ਜੀ ਇਕੱਠ ਕਿੰਨਾ ਸੀ ਕਿਸੇ ਦੀ ਰੈਲੀ 'ਚ, ਤੇ ਦੂਜਾ ਕਿ ਬੰਦ ਦਾ ਅਸਰ ਕੀ ਹੋਇਆ। ਅਸਰ ਤਾਂ ਇਹ ਆ ਕਿ ਤੁਹਾਡੇ ਤੱਕ ਖਬਰ ਪਹੁੰਚੀ ਹੈ, ਮੇਰੇ ਖਿਆਲ ਦੇ ਨਾਲ ਅਸਰ ਇਹੀ ਬਹੁਤ ਵੱਡਾ ਹੈ ਕਿ ਜੇ ਜੀ ਅੱਜ ਬੰਦ ਦੀ ਕਾਲ ਸੀ ਬਿਹਾਰ ਦੀ, ਤੇ ਜੇ ਉਹਦੀ ਗੱਲ ਗੁਰਪ੍ਰੀਤ ਜੀ ਕਰ ਰਹੇ ਨੇ, ਗੱਲ ਪੰਜਾਬੀ ਰੇਡੀਓ ਯੂਐਸ ਕਰ ਰਿਹਾ ਹੈ, ਤਾਂ ਮੇਰੇ ਖਿਆਲ ਦੇ ਨਾਲ ਮੁੱਦਾ ਬਹੁਤ ਵੱਡਾ ਹੈ।
ਦੇਖੋ, ਦਿੱਲੀ ਤੋਂ ਸਾਰੇ ਕੰਮ ਛੱਡ ਕੇ ਰਾਹੁਲ ਗਾਂਧੀ ਉੱਥੇ ਬਿਹਾਰ ਦੇ ਵਿੱਚ ਪਹੁੰਚ ਗਿਆ ਅੱਜ, ਤਾਂ ਤੁਸੀਂ ਸਮਝ ਸਕਦੇ ਹੋ ਇਹ ਵੀ ਮਤਲਬ ਕਿ ਗੱਲ ਨਹੀਂ ਕਹੀ ਜਾ ਸਕਦੀ, ਐਡੀ ਗੱਲ ਨਹੀਂ ਸੀ ਜਿਹੜੀ ਤੂੰ ਬਣਾ ਕੇ ਬਹਿ ਗਏ ਹੋ। ਗੱਲ ਵਾਕਿਆ ਵੱਡੀ ਆ। ਗੱਲ ਵੱਡੀ ਇਹ ਆ ਗੁਰਪ੍ਰੀਤ ਜੀ, ਤੁਹਾਨੂੰ ਮੈਂ ਸੰਖੇਪ ਦੇ ਵਿੱਚ ਸਮਝਾ ਦਿੰਦਾ। ਮਤਲਬ ਕਿ ਵੋਟਰ ਸੂਚੀ ਨੂੰ ਵੈਰੀਫਿਕੇਸ਼ਨ ਦੇ ਪ੍ਰੋਸੈਸ 'ਚ ਲਿਜਾਣ ਦੇ ਨਾਂ ਤੇ ਸਿੱਧੇ ਇੱਕ ਤਰ੍ਹਾਂ ਨਾਲ ਨਾਗਰਿਕਤਾ ਜਿਹੜੀ ਆ ਉਹ ਹੀ ਮੰਗੀ ਜਾ ਰਹੀ ਆ ਵੀ ਸਿੱਧ ਕਰੋ। ਇਹਨਾਂ ਨੇ ਐਲਾਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਅੰਕੜਾ ਦੇ ਦਿੱਤਾ ਚੋਣ ਕਮਿਸ਼ਨ ਨੇ ਕਿ 7 ਕਰੋੜ 70 ਲੱਖ ਫਾਰਮ ਅਸੀਂ ਵੰਡੇ ਸੀ ਤੇ ਅੱਧੇ ਜਿਹੜੇ ਉਹ ਜਮ੍ਹਾਂ ਹੋ ਵੀ ਗਏ। ਹਾਲਾਂਕਿ ਯੋਗੇਂਦਰ ਯਾਦਵ ਨੇ ਇਹਦੇ ਤੇ ਸਵਾਲ ਖੜੇ ਕੀਤੇ ਆ ਕਿ ਤੁਸੀਂ ਡਾਟਾ ਦਿਓ ਜੀ। ਹੁਣ ਇਹਨਾਂ ਨੇ 11 ਦਸਤਾਵੇਜ਼ ਜਿਹੜੇ ਮੰਗੇ ਆ ਉਹਦੇ ਵਿੱਚ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਜਿਹੜਾ ਹੈ ਉਹ ਨਹੀਂ ਚਲਾਉਣਾ ਇਹਨਾਂ ਨੇ, ਬਲਕਿ ਸਰਕਾਰੀ ਕਰਮਚਾਰੀ ਜਾਂ ਜਿਹੜਾ ਪੈਨਸ਼ਨ ਭੋਗੀ ਆ ਉਹਦੀ ਆਈਡੀ ਜਾਂ ਪੀਪੀਓ ਜਾਂ 87 ਤੋਂ ਪਹਿਲਾਂ ਜਾਰੀ ਸਰਕਾਰੀ ਬੈਂਕ ਡਾਕਘਰ LIC ਦੀ ਆਈਡੀ। ਹੁਣ ਮੈਨੂੰ ਦੱਸੋ ਕਿ 87 ਤੋਂ ਪਹਿਲਾਂ ਵਾਲਾ ਬੈਂਕ ਦਾ ਦਸਤਾਵੇਜ਼ ਕਿੱਥੋਂ ਲੱਭ ਲੋਗੇ ਤੁਸੀਂ ਜੇ ਤੁਹਾਨੂੰ ਵਕਤ ਪੈ ਜਾਏ? ਸਰਕਾਰੀ ਤੁਸੀਂ ਮੁਲਾਜ਼ਮ ਨਾ ਹੋ। ਜਨਮ ਪ੍ਰਮਾਣ ਪੱਤਰ, ਮੇਰੇ ਤੇ ਸਰ 2 ਜਨਮ ਡੇਟਾ ਨੇ ਜੀ। ਮੇਰੇ ਮਾਂ ਬਾਪ ਉਦੋਂ ਤੇ ਜਨਮ ਪੱਤਰ ਬਣਦਾ ਹੀ ਨਹੀਂ ਸੀ, ਬਰਥ ਸਰਟੀਫਿਕੇਟ। ਤੇ ਜੇ ਮੈਨੂੰ ਕਹਿ ਦਿਓ ਵੀ ਆਪਦੇ ਪਿਓ ਦਾ ਲੈ ਕੇ ਆ, ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਲਿਆ ਸਕਦਾ ਜੀ। ਪਾਸਪੋਰਟ, ਮੇਰੇ ਕੋਲ ਪਾਸਪੋਰਟ ਨਹੀਂ ਹੈ ਜੀ। ਬੋਰਡ ਜਾਂ ਯੂਨੀਵਰਸਿਟੀ ਦਾ ਜੋ ਪ੍ਰਮਾਣ ਪੱਤਰ ਉਹ ਲੈ ਕੇ ਕਿੰਨੇ ਲੋਕ ਹੈ ਜਿਨ੍ਹਾਂ ਦੇ ਕੋਲ ਕੋਈ ਵੀ ਸਰਟੀਫਿਕੇਟ ਨਹੀਂ ਵਿਦਿਆ ਦਾ ਜੀ। ਰਾਜ ਸਰਕਾਰ ਦਾ ਨਿਵਾਸ ਪ੍ਰਮਾਣ ਪੱਤਰ, ਕੁਝ ਲੋਕ ਤੇ ਹੈ ਹੀ ਘਮੱਕੜ ਨੇ ਜਿਹੜੇ ਇੱਕ ਥਾਂ ਤੇ ਰਹਿੰਦੇ ਨਹੀਂ, ਜਿਨ੍ਹਾਂ ਦਾ ਪੱਕਾ ਟਿਕਾਣਾ ਹੀ ਨਹੀਂ। ਵਣ ਅਧਿਕਾਰ ਪ੍ਰਮਾਣ ਪੱਤਰ, ਜਾਤ ਪ੍ਰਮਾਣ ਪੱਤਰ, ਰਾਸ਼ਟਰੀ ਨਾਗਰਿਕ ਰਜਿਸਟਰ ਦਾ ਦਸਤਾਵੇਜ਼ ਜੇ ਹੈਗਾ ਤਾਂ ਪਰਿਵਾਰਕ ਰਜਿਸਟਰ, ਸਰਕਾਰੀ ਮਕਾਨ ਜਾਂ ਜ਼ਮੀਨ ਵੰਡ ਦਾ ਪੱਤਰ, ਕੀ ਲਿਆਉਂਗੇ ਤੁਸੀਂ? ਇਹ ਤਾਂ ਸਰ ਮਤਲਬ ਪਤਾ ਕੀ, ਇਹਨੂੰ ਹੁਣ ਨਿਚੋੜਵਾਂ ਰੂਪ ਦੇ ਦਈਏ ਆਪਾਂ, ਗੱਲ ਲਮਕਾਈਏ ਨਾ, ਵੇਲਾ ਜ਼ਿਆਦਾ ਹੋ ਗਿਆ, ਜਿਹੜਾ ਤੈਅ ਸਮਾਂ ਹੈ। ਮੇਰਾ ਤੇ ਗੱਲ ਉਦਾਂ ਵੀ ਵੈਸੇ ਵੀ ਬੈਠਾ ਰੌਲਾ ਪਾ ਕੇ। ਅੱਛਾ, ਗੱਲ ਇਹ ਆ ਕਿ ਇਹਨਾਂ ਦਾ ਕੰਮ ਇਹ ਆ ਕਿ ਬਿਹਾਰ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਜਿਹੜੀ ਮਤਲਬ ਕਿ ਬਾਹਰਲੀ ਵੋਟ ਆ, ਵੀ ਬਾਹਰੋਂ ਆ ਕੇ ਜਿਹੜੇ ਇੱਥੇ ਲੋਕ ਬੈਠੇ ਆ ਤੇ ਵੋਟ ਬਣਾ ਕੇ ਬੈਠੇ ਆ, ਉਹ ਜ਼ਿਆਦਾਤਰ ਮੁਸਲਮਾਨ ਆ। ਜਦੋਂ ਮਤਲਬ ਕਿ ਇਸ ਬਹਾਨੇ ਵਗਦੀਆਂ ਵਹਿੰਦੀਆਂ ਦੇ ਵਿੱਚ ਕਿ ਬਾਹਰਲੇ ਆਏ ਜੀ, ਬੰਗਲਾਦੇਸ਼ੀ ਆਏ, ਫਲਾਣੇ ਆਏ ਜੀ, ਢਮਕਾਣੇ ਆਏ ਆ, ਨੇਪਾਲ ਤੋਂ ਆਏ ਆ ਜੀ, ਕਿਉਂਕਿ ਬਿਹਾਰ ਦਾ ਬਾਰਡਰ ਤੇ ਲੱਗਦਾ ਹੀ ਨੇਪਾਲ ਦੇ ਨਾਲ ਆ। ਅੱਜ ਕਰੋ ਨੇਪਾਲ ਚੋਂ ਆਏ ਤੇ ਨੇਪਾਲ ਦੇ ਵਿੱਚੋਂ ਤਾਂ ਹਿੰਦੂ ਆਏ ਨੇ ਜੀ। ਰੋਟੀ ਬੇਟੀ ਦੀ ਸਾਂਝ ਹੈ ਉਹਨਾਂ ਦੇ ਨਾਲ, ਕਿਆ ਗੱਲ ਕਰਤੀ ਚਲੀ ਜੀ ਹੈ। ਤੇ ਹੁਣ ਗੱਲ ਇਹ, ਇਹਨਾਂ ਨੇ ਕਰਨਾ ਕੀ ਆ, ਇਸ ਬਹਾਨੇ ਮੁਸਲਮਾਨਾਂ ਦੀਆਂ ਵੋਟਾਂ ਕੱਟ ਦੇਣਗੇ। ਜਦੋਂ ਕਿਉਂਕਿ ਮੁਸਲਮਾਨਾਂ ਦੀ 5ਵੀਂ ਵੋਟ ਜਿਹੜੀ ਆ ਉਹ ਭਾਜਪਾ ਦੇ ਉਲਟ ਭੁਗਤਦੀ ਆ, ਜਦੋਂ ਮੁਸਲਮਾਨਾਂ ਦੀ ਵੋਟ ਕੱਟ ਦੇਣਗੇ ਉਹਦਾ ਫਾਇਦਾ ਕਿਹਨੂੰ ਹੋਇਆ ਤੁਸੀਂ ਸਮਝ ਸਕਦੇ ਹੋ। ਤੇ ਰੌਲਾ ਹੀ ਇਸੇ ਗੱਲ ਦਾ ਹੈ। ਹੁਣ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਆ ਤੇ ਮਾਮਲਾ ਜਿਹੜਾ ਹੈ ਉਹ ਲੋਕਾਂ ਦੀ ਕਚਹਿਰੀ 'ਚ ਵੀ ਤੇਜ਼ਸਵੀਰ ਲੈ ਗਏ ਨੇ ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਤੇ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।